ਸਤਿ ਸ਼੍ਰੀ ਅਕਾਲ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹੁੰਦੇ ਹਾਂ ਕਿਸੇ ਪੱਖ ਦੇ ਮਸਲੇ ਨੂੰ ਲੈ ਕੇ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਦੇ ਹੁੰਦੇ ਹਾਂ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਿੱਸੇਦਾਰੀ ਪਾਉਣੀ ਆਪਣਾ ਕਮੈਂਟ ਕਰਕੇ ਆਪਣੀ ਰਾਏ ਰੱਖ ਕੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 408 272 5200 ਤੇ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦਾ ਦੂਜਾ ਨਾਂ ਨੇ। ਅ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤਾਂ 408 272 2500 ਡਾਇਲ ਕਰਕੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਕਰ ਸਕਦੇ ਹੋ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਤੁਸੀਂ ਹੋਮ ਲੋਨ ਲੈਣਾ ਚਾਹੁੰਦੇ ਹੋ ਤਾਂ ਉਹਦੀ ਬਾਬਤ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 855 905 2575। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਤੋਂ। ਦਿੱਲੀ ਪੁਲਿਸ ਨੇ ਬਹੁਤ ਸਾਰੇ ਅਹਿਮ ਖੁਲਾਸੇ ਕੀਤੇ ਨੇ, ਉਹਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਪਹਿਲੇ ਹਿੱਸੇ ਦੇ ਵਿੱਚ ਆਪਾਂ ਜੋ ਦਿੱਲੀ ਪੁਲਿਸ ਨੇ ਨਵੇਂ ਖੁਲਾਸੇ ਕੀਤੇ ਨੇ, ਉਹਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਅਗਲੇ ਜੇ ਬ੍ਰੇਕ ਤੋਂ ਬਾਅਦ ਵਾਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਉਹਦੇ ਗਾਣਿਆਂ ਜਾਂ ਉਹਦੇ ਜਿਹੜੇ ਇਸ ਵੇਲੇ ਜੋ ਉਹਦੇ ਬਾਰੇ ਸੋਚਿਆ ਜਾ ਰਿਹਾ ਕਿ ਉਹ ਇਸ ਮੁਕਾਮ ਤੇ ਜਦੋਂ ਜਿਉਂਦਾ ਸੀ ਤਾਂ ਕੀ ਇਸ ਤਰ੍ਹਾਂ ਹੀ ਲੋਕ ਲੈਂਦੇ ਸੀ, ਕਿਉਂਕਿ ਪਹਿਲਾਂ ਉਹਦਾ ਕ੍ਰਿਟਿਸਿਜ਼ਮ ਬਹੁਤ ਜ਼ਿਆਦਾ ਸੀ। ਪਰ ਲੋਕਾਂ ਦੀ ਸਿੰਪੈਥੀ 2 ਕਾਰਨਾਂ ਕਰਕੇ ਬਹੁਤ ਜ਼ਿਆਦਾ ਜੁੜੀ ਹੈ, ਸਾਨੂੰ ਕਹਿਣਾ ਪਊਗਾ। ਪਰਿਵਾਰ ਦੇ ਐਂਗਲ ਤੋਂ ਮਾਂ-ਪਿਓ ਇਕੱਲੇ ਰਹਿ ਗਏ ਨੇ, ਇਕੱਲੀ ਇਕਹਿਰੀ ਸੰਤਾਨ ਸੀ, ਇੱਕ ਔਲਾਦ ਸੀ ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦੀ। ਨੋ ਡਾਊਟ ਉਹ ਇੱਕ ਧੜੱਲੇਦਾਰ ਗਾਉਣ ਵਾਲਾ ਸੀ, ਗੀਤਕਾਰ ਸੀ ਤੇ ਧੜੱਲੇਦਾਰ ਹੀ ਕਲਾਕਾਰ ਸੀ, ਫਨਕਾਰ ਸੀ। ਦੂਜੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਉਹਦਾ ਕਤਲ ਕੀਤਾ ਗਿਆ, ਦੇਖੋ ਇਸ ਵੇਲੇ ਲੋਕਾਂ ਦੇ ਵਿੱਚ ਬਹੁਤ ਵੱਡਾ ਗੁੱਸਾ ਇਸ ਗੱਲ ਨੂੰ ਲੈ ਕੇ ਹੈ ਕਿ ਉਹਨੂੰ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਅੱਡ-ਅੱਡ ਥਿਊਰੀਜ਼ ਨੇ ਇਸ ਗੱਲ ਨੂੰ ਲੈ ਕੇ ਲੋਕਾਂ ਦੀਆਂ। ਕੋਈ ਇਹਨੂੰ ਸਟੇਟ ਨਾਲ ਜੋੜਦਾ ਹੈ, ਕੋਈ ਏਜੰਸੀਜ਼ ਦੇ ਨਾਲ ਜੋੜਦਾ ਹੈ, ਕੋਈ ਗੈਂਗ ਵਾਰ ਦੇ ਨਾਲ ਜੋੜਦਾ, ਗੈਂਗਸਟਰ ਨਾਲ ਜੋੜਦਾ, ਕੋਈ ਕਿਸੇ ਐਂਗਲ ਤੋਂ, ਕਿਸੇ ਐਂਗਲ ਤੋਂ। ਖੈਰ ਜਿਹੜੀਆਂ ਗੱਲਾਂ ਸਥਾਪਿਤ ਕਰਨੀਆਂ ਔਖੀਆਂ, ਉਹਨਾਂ ਬਾਰੇ ਤਾਂ ਕਮੈਂਟ ਕਰਨਾ ਬਹੁਤ ਔਖਾ ਹੈ। ਪਰ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਨਵੇਂ ਇਨਕਸ਼ਾਫ ਕੀਤੇ। ਇੱਥੋਂ ਤੱਕ ਵੀ ਦਿੱਲੀ ਪੁਲਿਸ ਨੇ ਜਿਹੜੀਆਂ ਉਹਦੀਆਂ ਸਟੇਟਮੈਂਟਾਂ ਨੇ ਉਹ ਕਹਿੰਦੀਆਂ ਨੇ ਕਿ ਸਿੱਧੂ ਮੂਸੇਵਾਲੇ ਨੂੰ ਮਾਰਨ ਦਾ ਪਲਾਨ ਬੀ ਵੀ ਸੀਗਾ। ਪਲਾਨ ਬੀ ਕੀ ਸੀਗਾ? ਕਿ ਪਲਾਨ ਬੀ ਦੇ ਤਹਿਤ ਉਸ ਨੂੰ ਗ੍ਰਨੇਡ ਦੇ ਨਾਲ ਉਡਾ ਦਿੱਤਾ ਜਾਵੇ, ਉਹਦੇ ਕਾਰ ਨੂੰ, ਉਸ ਵਹੀਕਲ ਨੂੰ ਜਿਸ ਦੇ ਵਿੱਚ ਉਹ ਸਵਾਰ ਹੈ। ਸਟੂਡੀਓ ਦਾ ਨੰਬਰ ਹੈ 408 272 5200। ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਤੁਸੀਂ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਲੈਂਦੇ ਹੋ? ਉਹਦੇ ਗਾਣੇ ਤੁਹਾਨੂੰ ਕਿਵੇਂ ਯਾਦ ਆਉਂਦੇ ਨੇ? ਜਾਂ ਉਹਦੇ ਨਾਲ ਜੁੜੀ ਯਾਦ ਜਾਂ ਉਹਦੇ ਮਾਪਿਆਂ ਦੇ ਐਂਗਲ ਤੋਂ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਆ ਜਾਂ ਪੁਲਿਸ ਕੇਸ ਦੀ ਜਾਂਚ ਬਾਬਤ ਕੋਈ ਗੱਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਸਟੂਡੀਓ ਦਾ ਨੰਬਰ ਜਿਹੜਾ 408 272 5200 ਡਾਇਲ ਕਰ ਸਕਦੇ ਹੋ। ਹਰ ਇੱਕ ਬੰਦੇ ਜਿਉਂਦੇ ਬੰਦੇ ਦੇ ਆਲੋਚਕ ਵੀ ਹੁੰਦੇ ਨੇ ਤੇ ਉਹਦੇ ਚਾਹੁਣ ਵਾਲੇ ਵੀ ਹੁੰਦੇ ਨੇ। ਪਰ ਸਿੱਧੂ ਮੂਸੇਵਾਲਾ ਇਸ ਮਾਮਲੇ 'ਚ ਖੱਟੀ ਖੱਟ ਗਿਆ ਕਿ ਹੁਣ ਉਹਦੇ ਜਿਹੜੇ ਪਹਿਲਾਂ ਆਲੋਚਕ ਵੀ ਸੀਗੇ, ਹੁਣ ਉਹਦੇ ਨਾਲ ਸਹਿਮਤੀ ਰੱਖ ਰਹੇ ਨੇ। ਖੈਰ, ਆਪਾਂ ਦਿੱਲੀ ਪੁਲਿਸ ਦੀ ਗੱਲ ਕੀਤੀ ਸੀਗੀ ਇਸ ਪ੍ਰੋਗਰਾਮ ਦੇ ਵਿੱਚ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਅਸੀਂ 6 ਸ਼ੂਟਰਾਂ ਦੀ ਪਛਾਣ ਕੀਤੀ ਹੈ। ਕੌਣ ਕਿਹੜੀ ਗੱਡੀ ਦੇ ਵਿੱਚ ਸੀ, ਕਿਸ ਨੇ ਪਿਸਟਲ ਦੇ ਨਾਲ ਫਾਇਰਿੰਗ ਕੀਤੀ, ਕਿਸ ਨੇ AK-47 ਨਾਲ ਫਾਇਰਿੰਗ ਕੀਤੀ, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਥਾਪਿਤ ਕਰ ਸਕੇ ਹਾਂ। ਦੇਖੋ ਇੱਕ ਚੀਜ਼ ਜਿਹੜੀ ਆ ਉਹ ਸਾਨੂੰ ਸਮਝਣੀ ਪੈਣੀ ਹੈ ਟੈਕਨੀਕਲੀ ਕਿ ਪੁਲਿਸ ਹਰੇਕ ਕੇਸ ਦੀ ਜਾਂਚ ਕਰਦੀ ਹੈ, ਉਸ ਤੋਂ ਬਾਅਦ ਚਾਰਜ ਸ਼ੀਟ ਤਿਆਰ ਕਰਦੀ ਹੈ, ਫਿਰ ਉਸ ਤੋਂ ਬਾਅਦ ਕੇਸ ਅਦਾਲਤ ਦੇ ਵਿੱਚ ਜਾਂਦਾ ਹੈ। ਜਦੋਂ ਕੇਸ ਅਦਾਲਤ ਦੇ ਵਿੱਚ ਜਾਂਦਾ ਤਾਂ ਬਹੁਤ ਵੱਡੀ ਜਿਰ੍ਹਾ ਜਿਹੜੀ ਹੁੰਦੀ ਹੈ ਉਹ ਚਾਰਜ ਸ਼ੀਟ ਤੋਂ ਹੀ ਹੁੰਦੀ ਹੈ। ਇਸੇ ਤੋਂ ਹੀ ਹੁੰਦੀ ਹੈ ਕਿ ਪੁਲਿਸ ਐਸਟੈਬਲਿਸ਼ ਕਰਦੀ ਹੈ ਕੇਸ ਨੂੰ ਤੇ ਜਿਹੜਾ ਉਹਦੇ ਬਚਾਅ ਪੱਖ ਦਾ ਵਕੀਲ ਹੁੰਦਾ ਉਹ ਇਹਨਾਂ ਚੀਜ਼ਾਂ ਨੂੰ ਕਾਊਂਟਰ ਕਰਦਾ ਫਿਰ ਅਦਾਲਤ ਦੇ ਵਿੱਚ। ਜਦੋਂ ਸਿੱਧੂ ਮੂਸੇਵਾਲਾ ਘਰ ਤੋਂ ਨਿਕਲਦੇ ਨੇ ਤਾਂ ਸੰਦੀਪ ਕੇਕੜਾ ਨੇ ਬਲੈਰੋ ਅਤੇ ਕਰੋਲਾ ਗੱਡੀਆਂ ਦੇ ਵਿੱਚ ਬੈਠੇ ਸ਼ੂਟਰਾਂ ਨੂੰ ਇਹਦੀ ਜਾਣਕਾਰੀ ਦਿੱਤੀ। ਪੁਲਿਸ ਦਾ ਇਹ ਕਹਿਣਾ ਹੈ ਕਿਉਂਕਿ ਕੇਕੜੇ ਬਾਰੇ ਇਹ ਗੱਲ ਨਿਕਲ ਕੇ ਆਈ ਸੀਗੀ ਕਿ ਕੇਕੜੇ ਨੇ ਪਹਿਲਾਂ ਸੈਲਫੀ ਲਈ ਸਿੱਧੂ ਮੂਸੇਵਾਲੇ ਨਾਲ ਜਾ ਕੇ ਤੇ ਫਿਰ ਉਹਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਜਿਹੜਾ ਉਹ ਘਰੋਂ ਚੱਲ ਪਿਆ ਥਾਰ ਗੱਡੀ ਤੇ ਉਹ ਇਕੱਲਾ ਹੀ ਆ ਬਿਨਾਂ ਜਿਹੜੇ ਉਹਦੇ ਬਾਡੀਗਾਰਡ ਨਾਲ ਹੈ ਨਹੀਂਗੇ ਤੇ ਨਾਲੋਂ ਨਾਲ ਫਿਰ ਉਹਨੇ ਇਹ ਵੀ ਦੱਸਿਆ ਵੀ ਉਹਦੇ ਨਾਲ 2 ਜਾਣੇ ਹੋਰ ਮੌਜੂਦ ਆ। ਥਾਰ ਗੱਡੀ ਬਾਰੇ ਪਹਿਲਾਂ ਹੀ ਦੱਸਿਆ ਸੀਗਾ। ਸੋ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਸਿੱਧੂ ਮੂਸੇਵਾਲਾ ਜਵਾਰ ਕੇ ਪਿੰਡ ਦੇ ਵਿੱਚ ਐਂਟਰ ਹੋ ਜਾਂਦਾ ਹੈ, ਤਾਂ ਗੱਡੀਆਂ ਉਹਦਾ ਪਿੱਛਾ ਕਰਨ ਲੱਗ ਪੈਂਦੀਆਂ ਨੇ। ਪਹਿਲਾਂ ਹੀ ਉਹਨੂੰ ਜਿਹੜਾ ਚੇਜ਼ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਤਾਂ ਉਦੋਂ ਕੀ ਹੁੰਦਾ ਹੈ ਵੀ ਜਦੋਂ ਜਵਾਰ ਕੇ ਪਿੰਡ ਦੀ ਫਿਰਨੀ ਤੋਂ ਪਿੱਛੇ ਹੁੰਦੀ ਹੈ ਇਹਨਾਂ ਦੀ ਗੱਡੀ, ਤਾਂ ਉਦੋਂ ਗੱਡੀ ਉਹ ਪਿੱਛੇ ਲੱਗ ਜਾਂਦੀ ਹੈ।
ਗੱਲਾਂ ਵੀ ਨਿਕਲ ਕੇ ਆਈਆਂ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਵੀ ਇਹ ਗੱਲ ਕਹੀ ਹੈ ਵੀ ਉਹਨਾਂ ਨੇ ਸੋਚਿਆ ਸਿੱਧੂ ਮੂਸੇਵਾਲੇ ਦੇ ਨਾਲ ਦੇ ਜਿਹੜੇ ਬੰਦੇ ਬੈਠੇ ਸੀ, ਉਹਨਾਂ ਨੇ ਸੋਚਿਆ ਵੀ ਕੋਈ ਫੈਨ ਹੋਣਾ ਹੈ, ਪਿੱਛੇ ਗੱਡੀ ਲਾ ਕੇ ਫੋਟੋ ਖਿਚਵਾਉਣੀ ਚਾਹੁੰਦਾ ਹੋਣਾ ਹੈ। ਉਹ ਇਸ ਕੰਮ ਦੇ ਵਿੱਚ ਅਵੇਸਲੇ ਹੋ ਗਏ। ਫਿਰ ਜਦੋਂ ਗੱਡੀਆਂ ਬਰਾਬਰ ਆਉਂਦੀਆਂ ਨੇ, ਪਿੱਛਾ ਨਹੀਂ ਛੱਡਦੀਆਂ, ਇੱਕ ਵਾਰੀ ਪਿੱਛਾ ਛੱਡ ਵੀ ਦਿੰਦੀਆਂ ਨੇ। ਫਿਰ ਜਦੋਂ ਗੱਡੀ ਬਰਾਬਰ ਆ ਜਾਂਦੀ ਹੈ ਤੇ ਇੱਕ ਗੋਲੀ ਟਾਇਰ ਦੇ ਵਿੱਚ ਵੱਜਦੀ ਹੈ, ਤਾਂ ਫਿਰ ਉਹ ਕਹਿੰਦੇ ਕਿ ਬਾਈ ਲੱਗਦਾ ਹਮਲਾ ਹੋ ਗਿਆ, ਤੇ ਸਿੱਧੂ ਮੂਸੇਵਾਲਾ ਉਹਨਾਂ ਨੂੰ ਜਵਾਬ ਦਿੰਦਾ ਵੀ ਕੋਈ ਨਾ ਘਬਰਾਓ ਨਾ, ਮੇਰੇ ਕੋਲੇ ਪਿਸਟਲ ਹੈਗਾ। ਉਹ ਪਿਸਟਲ ਖਾਲੀ ਨਿਕਲ ਗਿਆ, 2 ਫਾਇਰ ਹੀ ਉਹਦੇ ਵਿੱਚੋਂ ਨਿਕਲੇ। ਇਹ ਵੀ ਦੱਸਦੇ ਆ ਕਿ ਪਹਿਲਾਂ ਸਿੱਧੂ ਮੂਸੇਵਾਲਾ ਨੇ ਆਪਣੀ ਸੱਜੀ ਬਾਂਹ ਦੇ ਨਾਲ ਕੋਸ਼ਿਸ਼ ਕੀਤੀ, ਜਦੋਂ ਸੱਜੀ ਬਾਂਹ ਇੰਜਰਡ ਹੋ ਗਈ ਤੇ ਉਹਨੇ 1-2 ਫਾਇਰ ਜਿਹੜੇ ਆ ਉਹ ਖੱਬੀ ਬਾਂਹ ਨਾਲ ਕੱਢਣ ਦੀ ਵੀ ਕੋਸ਼ਿਸ਼ ਕੀਤੀ ਸੀ। ਖੈਰ, ਪੁਲਿਸ ਇਸ ਥਿਊਰੀ ਤੇ ਲਗਾਤਾਰ ਕੰਮ ਕਰ ਹੀ ਰਹੀ ਸੀਗੀ। ਜਦੋਂ ਮਨਪ੍ਰੀਤ ਮੰਨਾ ਬਾਰੇ ਕਿਹਾ ਜਾ ਰਿਹਾ ਵੀ ਪਹਿਲਾਂ ਮੂਸੇਵਾਲੇ ਦੀ ਥਾਰ ਗੱਡੀ ਨੂੰ ਇਹਦੀ ਗੱਡੀ ਨੇ ਓਵਰਟੇਕ ਕੀਤਾ ਤੇ ਫਿਰ ਫਾਇਰ ਕੀਤਾ। ਫਿਰ ਕਰੋਲਾ ਗੱਡੀ ਤੋਂ ਦੂਜੀ ਟੀਮ ਨਿਕਲੀ ਤੇ 6 ਸ਼ੂਟਰਾਂ ਨੇ ਸਿੱਧੂ ਮੂਸੇਵਾਲੇ ਉੱਤੇ ਅੰਨ੍ਹੇਵਾਹ ਜਿਹੜੀ ਆ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 2 ਸ਼ੂਟਰਾਂ ਅਤੇ ਇੱਕ ਹੋਰ ਨੂੰ ਕੱਛ ਗੁਜਰਾਤ ਤੋਂ ਉਹਨਾਂ ਨੇ ਕਿਹਾ ਕਿ ਸਾਡੀ ਟੀਮ ਨੇ ਗ੍ਰਿਫਤਾਰ ਕੀਤਾ। ਇਹਨਾਂ ਵਿੱਚ ਜਗਰੂਪ ਰੂਪਾ, ਪ੍ਰਿਆਵਰਤ ਫੌਜੀ ਅਤੇ ਮਨਪ੍ਰੀਤ ਮੰਨੂ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਤੋਂ ਕੋਈ ਹਥਿਆਰ ਵੀ ਜਿਹੜਾ ਬਰਾਮਦ ਹੋਏ ਆ। ਮਨੂ ਡਾਗਰ ਦੇ ਜ਼ਰੀਏ 2 ਸ਼ੂਟਰ ਸਨ। ਇਸ ਤੋਂ ਇਲਾਵਾ 2 ਸ਼ੂਟਰ ਵੱਖ ਸਨ ਅਤੇ ਪੰਜਾਬ ਵਾਲੇ 2 ਸ਼ੂਟਰ ਸਨ। ਬਲੈਰੋ ਜਿਹੜੀ ਗੱਡੀ ਸੀ ਉਹਨੂੰ ਪ੍ਰਿਆਵਰਤ ਫੌਜੀ ਚਲਾ ਰਿਹਾ ਸੀਗਾ। ਤੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤੀ ਹੈ ਇਹਨਾਂ ਨੇ, ਉਸ ਤੋਂ ਬਾਅਦ ਉਹਨਾਂ ਨੇ ਕਾਲ ਕੀਤੀ ਹੈ ਬਕਾਇਦਾ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਕਿ ਜੀ ਕੰਮ ਹੋ ਗਿਆ। ਇਹਨਾਂ ਨੇ ਵਿੱਚੋਂ ਕੁਝ ਹਥਿਆਰ ਹਿਸਾਰ ਦੇ ਪਿੰਡ ਕਿਰਮਾਰਾ ਦੇ ਵਿੱਚ ਰੱਖੇ ਹੋਏ ਸਨ। ਲੋੜ ਪੈਣ ਤੇ ਇਹਨਾਂ ਹਥਿਆਰਾਂ ਦਾ ਇਸਤੇਮਾਲ ਹੋਣਾ ਸੀ। ਇਹਨਾਂ ਹਥਿਆਰਾਂ ਦੀ ਰਿਕਵਰੀ ਪ੍ਰਿਆਵਰਤ ਫੌਜੀ ਦੀ ਗ੍ਰਿਫਤਾਰੀ ਤੋਂ ਬਾਅਦ ਕੀਤੀ ਆ। ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਇਹ ਬਹੁਤ ਦਿਨਾਂ ਤੋਂ ਲੱਗੇ ਹੋਏ ਸਨ ਅਤੇ ਇਹਨਾਂ ਨੇ ਕਈ ਰੈਕੀਆਂ ਕੀਤੀਆਂ। ਇਹ ਰੈਕੀਆਂ ਕਈ ਪੜਾਵਾਂ ਦੇ ਵਿੱਚ ਹੋਈਆਂ ਤੇ ਘੱਟੋ-ਘੱਟ 8-9 ਵਾਰ ਰੈਕੀਆਂ ਹੋਈਆਂ। ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਤਾਂ ਕਈ ਹੋ ਚੁੱਕੀਆਂ ਨੇ, ਪਰ ਕੁੱਲ ਸ਼ੂਟਰ ਜਿਹੜੇ 6 ਸਨ, ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਹਨਾਂ ਦੇ ਵਿੱਚੋਂ 2 ਸ਼ੂਟਰ ਜਿਹੜੇ ਗ੍ਰਿਫਤਾਰ ਹੋਏ ਆ। 6 ਲੋਕਾਂ ਨੇ ਫਾਇਰਿੰਗ ਕੀਤੀ। ਗੱਡੀ ਵਾਲੀ ਟੀਮ ਦੇ ਮੁਖੀ ਤੇ ਗੱਡੀ ਚਲਾਉਣ ਵਾਲੇ ਨੂੰ ਪੁਲਿਸ ਕਹਿੰਦੀ ਅਸੀਂ ਜਿਹੜਾ ਉਹ ਗ੍ਰਿਫਤਾਰ ਕੀਤਾ ਹੈ। ਪ੍ਰਿਆਵਰਤ ਫੌਜੀ ਇਸ ਗੱਡੀ ਨੂੰ ਚਲਾ ਰਿਹਾ ਸੀ, ਹੈਡ ਕਰ ਰਿਹਾ ਸੀ। ਤੇ ਇਸ ਤੋਂ ਇਲਾਵਾ ਬਲੈਰੋ ਗੱਡੀ ਵਾਲੇ ਸ਼ੂਟਰਾਂ ਨੂੰ ਜਿਸ ਨੇ ਟਰਾਂਸਪੋਰਟ ਮੁਹੱਈਆ ਕਰਵਾਈ ਸੀ, ਉਹਨੂੰ ਵੀ ਗ੍ਰਿਫਤਾਰ ਕੀਤਾ ਹੈ। ਅ, ਅੱਗੇ ਪੁਲਿਸ ਜਾ ਕੇ ਕਹਿੰਦੀ ਹੈ ਕਿ ਫਿਰ ਜਿਹੜਾ ਪ੍ਰਿਆਵਰਤ ਫੌਜੀ ਆ ਉਹ ਟੀਮ ਨੂੰ ਲੀਡ ਕਰਨ ਲੱਗ ਪੈਂਦਾ, ਹੈਡ ਕਰਨ ਲੱਗ ਪੈਂਦਾ ਤੇ ਗੱਡੀ ਨੂੰ ਚਲਾਉਣ ਲੱਗ ਪੈਂਦਾ ਕਸ਼ਿਸ਼। ਉਹਦੇ ਨਾਲ ਹੁੰਦੇ ਆ ਗੱਡੀ ਦੇ ਵਿੱਚ ਪ੍ਰਿਆਵਰਤ, ਅੰਕਿਤ ਸਿਰਸਾ ਤੇ ਦੀਪਕ ਮੁੰਡੀ। ਕਰੋਲਾ ਗੱਡੀ ਨੂੰ ਚਲਾ ਰਿਹਾ ਸੀ ਜਗਰੂਪ ਰੂਪਾ ਤੇ ਨਾਲ ਮਨਪ੍ਰੀਤ ਮੰਨੂ ਬੈਠਾ ਸੀ। ਮਨਪ੍ਰੀਤ ਜਦੋਂ ਇਹ ਥਾਰ ਨੂੰ ਓਵਰਟੇਕ ਕਰਦਾ ਹੈ ਤੇ ਉਸ ਦੇ ਨਾਲ ਹੀ ਮਨਪ੍ਰੀਤ AK-47 ਦੇ ਵਿੱਚੋਂ ਪਹਿਲਾ ਫਾਇਰ ਕੱਢ ਦਿੰਦਾ ਹੈ। ਸੋ ਉਸ ਤੋਂ ਬਾਅਦ ਹੁਣ ਪ੍ਰਿਆਵਰਤ ਫੌਜੀ ਤੇ ਕਸ਼ਿਸ਼ ਨੂੰ ਦਿੱਲੀ ਨੇ ਗ੍ਰਿਫਤਾਰ ਕੀਤਾ ਹੈ ਤੇ ਇਹ ਗੁਜਰਾਤ ਦੇ ਮੁੰਦਰਾ ਪੋਰਟ ਤੋਂ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਜਿਹੜੇ ਆ ਲੁਕੇ ਹੋਏ ਸੀਗੇ। ਜਿਹੜਾ ਫੌਜੀ ਆ ਹਰਿਆਣੇ ਦੇ ਸੋਨੀਪਤ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਗਿਆ ਤੇ ਇਹੀ ਪੂਰੇ ਜਿਹੜਾ ਇਹ ਕਤਲकांड ਵਾਰਦਾਤ ਜਿਹੜੀ ਹੋਈ ਆ, ਉਸੇ ਮੋਡਿਊਲ ਨੂੰ ਪੂਰੀ ਤਰ੍ਹਾਂ ਨਾਲ ਲੀਡ ਕਰ ਰਿਹਾ ਸੀ ਪ੍ਰਿਆਵਰਤ ਫੌਜੀ। ਤੇ ਕੇਸ਼ਵ ਜਿਹੜਾ ਉਹ ਝੱਜਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਬੇਰੀ, ਉੱਥੋਂ ਦਾ ਰਹਿਣ ਵਾਲਾ ਹੈ। ਉਹਦੇ ਖਿਲਾਫ ਝੱਜਰ ਦੇ ਵਿੱਚ 2021 ਦੇ ਵਿੱਚ ਇੱਕ ਕਤਲ ਕੇਸ ਵੀ ਜਿਹੜਾ ਦਰਜ ਹੈ। ਕਸ਼ਿਸ਼ ਜਿਹੜਾ ਇਹਦਾ ਤਾਲੁਕਾਤ ਬਠਿੰਡੇ ਤੋਂ ਹੈ। ਇਹਨਾਂ ਨੇ ਪੁਲਿਸ ਦਾ ਕਹਿਣਾ ਵੀ ਇਹਨਾਂ ਨੇ ਪੁਲਿਸ ਦੀ ਵਰਦੀ ਵੀ ਲੈ ਰੱਖੀ ਸੀਗੀ ਗੱਡੀਆਂ ਦੇ ਵਿੱਚ, ਜਿਹੜੇ 6 ਸ਼ਾਰਪ ਸ਼ੂਟਰ ਸੀਗੇ ਕਰੋਲਾ ਤੇ ਬਲੈਰੋ ਗੱਡੀਆਂ ਦੇ ਵਿੱਚ ਜਿਹੜੇ ਆਏ ਸੀਗੇ। ਹਥਿਆਰ ਫੇਲ ਹੋ ਜਾਣ ਜਾਂ ਮੌਕੇ ਤੇ ਕੋਈ ਹੋਰ ਖਤਰਾ ਜਿਹੜਾ ਹੋਣ ਤੇ ਇਹਨਾਂ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ਦੀ ਗੱਡੀ ਨੂੰ ਗ੍ਰਨੇਡ ਅਟੈਕ ਦੀ ਵੀ ਪਲੈਨਿੰਗ ਜਿਹੜੀ ਆ ਉਹ ਕੀਤੀ ਹੋਈ ਸੀ। ਇਹ ਤੋਂ ਇਲਾਵਾ ਉਹਨਾਂ ਦੇ ਕੋਲੇ ਨੇਮ ਪਲੇਟ ਹੈ ਨਹੀਂ ਸੀਗੀ, ਇਸ ਕਰਕੇ ਉਹ ਪੁਲਿਸੀਆਂ ਵਰਦੀਆਂ ਦੇ ਵਿੱਚ ਜਿਹੜਾ ਉਹਨਾਂ ਨੇ ਨਹੀਂ ਪਾਈ ਤੇ ਮੂਸੇਵਾਲੇ ਦੇ ਕਤਲ ਤੋਂ ਬਾਅਦ ਇਹਨਾਂ ਨੇ ਗੋਲਡੀ ਬਰਾੜ ਨੂੰ ਕਾਲ ਵੀ ਕੀਤੀ ਆ ਤੇ ਕਿਹਾ ਕਿ ਕੰਮ ਹੋ ਗਿਆ। 2 ਮੋਡਿਊਲ ਦੇ ਜ਼ਰੀਏ ਇਹਨਾਂ ਨੇ ਮੂਸੇਵਾਲੇ ਦਾ ਕਤਲ ਕੀਤਾ। 2 ਮੋਡਿਊਲ ਐਕਟਿਵ ਸੀਗੇ। ਦੋਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਜਿਹੜਾ ਟੱਚ ਦੇ ਵਿੱਚ ਸੀਗੇ। ਬਲੈਰੋ ਨੂੰ ਕਸ਼ਿਸ਼ ਚਲਾ ਰਿਹਾ ਸੀਗਾ ਤੇ ਇਸ ਤੇ ਹੈਡ ਜਿਹੜਾ ਪ੍ਰਿਆਵਰਤ ਫੌਜੀ ਸੀਗਾ। ਮਨਪ੍ਰੀਤ ਮੰਨੂ ਦੇ ਬਾਰੇ ਕਿਹਾ ਜਾ ਰਿਹਾ ਕਿ ਇਹਨੇ AK-47 ਦੇ ਨਾਲ ਮੂਸੇਵਾਲੇ ਤੇ ਫਾਇਰ ਕੀਤਾ। ਗੋਲੀ ਮੂਸੇਵਾਲੇ ਨੂੰ ਲੱਗ ਗਈ ਸੀਗੀ, ਕੋਲ ਦੀ ਲੰਘੀ ਸੀ, ਪਰ ਫਿਰ ਵੀ ਉਹਦੀ ਥਾਰ ਉੱਥੇ ਹੀ ਰੁਕ ਗਈ। ਫਿਰ ਸ਼ੂਟਰ ਕਰੋਲਾ ਤੋਂ ਉਤਰੇ ਤੇ ਬਲੈਰੋ ਚੋਂ ਵੀ 4 ਸ਼ੂਟਰ ਉਤਰਦੇ ਆ ਤੇ ਸਾਰੇ 6 ਸ਼ਾਰਪ ਸ਼ੂਟਰਾਂ ਨੇ ਉਹਦੇ ਤੇ ਫਾਇਰਿੰਗ ਕੀਤੀ ਹੈ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੂਸੇਵਾਲਾ ਹੁਣ ਨਹੀਂ ਬਚਣਾ ਤਾਂ ਉੱਥੋਂ ਇਹ ਫਰਾਰ ਹੁੰਦੇ ਆ। ਬਲੈਰੋ ਛੱਡਣ ਤੋਂ ਬਾਅਦ ਜਿਹੜਾ ਕੇਸ਼ਵ ਆ ਉਹ ਦੂਜੀ ਗੱਡੀ ਦੇ ਵਿੱਚ ਚਲਾ ਜਾਂਦਾ।
ਮੰਨੂ ਤੇ ਰੂਪਾ ਇਹ ਅਲੱਗ-ਅਲੱਗ ਚਲੇ ਜਾਂਦੇ ਆ, ਬਾਕੀ 4 ਲੋਕ ਬਲੈਰੋ 'ਚੋਂ ਅਲੱਗ ਚਲੇ ਜਾਂਦੇ ਆ। ਕੁਛ ਕਿਲੋਮੀਟਰ ਤੇ ਜਾ ਕੇ ਇਹ ਕੀ ਕਰਦੇ ਆ ਵੀ ਆਪਣੀ ਗੱਡੀ ਦੇ ਵਿੱਚ ਬਿਠਾਉਂਦੇ ਆ ਤੇ ਇੱਥੋਂ ਫਤਿਆਬਾਦ ਪਹੁੰਚ ਜਾਂਦੇ ਆ। ਫਿਰ ਉਹ ਕੁਛ ਦਿਨ ਇੱਥੇ ਰੁਕਦੇ ਆ। ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਪੁਲਿਸ ਦੀ ਛਾਪੇਮਾਰੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਆ, ਫਿਰ ਉਹ ਇਹ ਟਿਕਾਣੇ ਬਦਲ ਦਿੰਦੇ ਆ। 19 ਜੂਨ ਨੂੰ ਜਿਹੜਾ ਇਹ 19 ਜੂਨ ਦੀ ਗੱਲ ਆ ਜਦੋਂ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਇਹਨਾਂ ਨੂੰ ਖਾਰੀ ਮਿੱਠੀ ਰੋਡ ਮੁੰਦਰਾ ਪੋਰਟ ਤੋਂ ਗ੍ਰਿਫਤਾਰ ਕਰਦੀ ਆ ਤੇ ਇੱਥੇ ਇਹ ਕਿਸੇ ਡੀਲਰ ਦੇ ਜ਼ਰੀਏ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੇ ਸੀ। ਇਹਨਾਂ ਦੇ ਵਿੱਚੋਂ ਪੁਲਿਸ ਦਾ ਕਹਿਣਾ ਹੈ ਕਿ 8 ਐਕਸਪਲੋਸਿਵ ਗ੍ਰੇਨੇਡ, ਅੰਡਰ ਬੈਰਲ ਗ੍ਰੇਨੇਡ ਲਾਂਚਰ ਬਰਾਮਦ ਕੀਤੇ ਆ। AK-47 ਵੀ ਜਿਹੜੀ ਆ ਉਹ ਹੋ ਸਕਦਾ ਇਹਨਾਂ ਨੇ ਜਿਹੜੀ ਆ ਵਰਤੋਂ ਕੀਤੀ ਹੋਵੇ। ਅਸਾਲਟ ਰਾਈਫਲ, 3 ਪਿਸਟਲ, 36 ਕਾਰਤੂਸ ਰਾਉਂਡ ਕਾਰਤੂਸ ਦੇ AK ਸੀਰੀਜ਼ ਅਸਾਲਟ ਰਾਈਫਲ ਦਾ ਇੱਕ ਪਾਰਟ ਵੀ ਮਿਲਿਆ ਹੈ। ਸੋ ਫੌਜੀ ਜਿਹੜਾ ਹਰਿਆਣੇ ਦਾ ਰਹਿਣ ਵਾਲਾ, ਉਹ ਸਿਸਾਨਾ ਪਿੰਡ ਦੇ ਨਾਲ ਉਹਦਾ ਤਾਲੁਕਾਤ ਆ ਤੇ ਇਹਦੇ ਤੇ ਪ੍ਰਿਯਵਰਤ ਫੌਜੀ ਤੇ ਕੁੱਲ 12 ਮਾਮਲੇ ਜਿਹੜੇ ਆ ਦਰਜ ਆ। ਤੇ ਉਸ ਤੋਂ ਬਾਅਦ ਖਰਖੌਦਾ ਦੇ ਬਰੌਦਾ ਥਾਣੇ ਦੇ ਵਿੱਚ ਵੀ ਉਹਦੇ ਖਿਲਾਫ ਇੱਕ ਜਿਹੜਾ ਉਹ ਮਰਡਰ ਦਾ ਕੇਸ ਦਰਜ ਆ। ਦੂਜੇ ਪਾਸੇ ਪੰਜਾਬ ਪੁਲਿਸ ਦੀ ਜਿਹੜੀ ਜਾਂਚ ਚੱਲ ਰਹੀ ਆ, ਪੰਜਾਬ ਪੁਲਿਸ ਨੇ ਵੀ 4 ਸ਼ਾਰਪ ਸ਼ੂਟਰਾਂ ਦੀ ਸ਼ਨਾਖਤ ਕੀਤੀ ਸੀ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਪ੍ਰਿਯਵਰਤ ਫੌਜੀ ਤੇ ਅੰਕਿਤ ਸਿਰਸਾ ਦੇ ਇਲਾਵਾ ਜਗਰੂਪ ਰੂਪਾ ਤੇ ਮੋਗੇ ਦੇ ਰਹਿਣ ਵਾਲੇ ਮੰਨੂ ਕੁੱਸਾ ਵੀ ਸ਼ਾਮਲ ਹੈ ਤੇ ਪੰਜਾਬ ਪੁਲਿਸ ਹੁਣ ਇਹਨਾਂ ਚਾਰਾਂ ਦੀ ਜਿਹੜੀ ਆ ਤਲਾਸ਼ ਉਹ ਕਰ ਰਹੀ ਸੀ। 29 ਮਈ ਦੀ ਗੱਲ ਹੈ ਜਦੋਂ ਸ਼ਾਮ ਨੂੰ 5:30 ਵਜੇ ਮਾਨਸਾ ਦੇ ਪਿੰਡ ਜਵਾਰ ਕੇ ਵਾਲਾ ਦੇ ਵਿੱਚ ਇਹਨਾਂ ਸਾਰਿਆਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 40 ਰਾਉਂਡ ਫਾਇਰ ਹੋਏ ਨੇ, 19 ਜ਼ਖਮ ਮੂਸੇਵਾਲੇ ਦੇ ਧੜ ਤੇ ਮਿਲੇ ਨੇ। 7 ਗੋਲੀਆਂ ਜਿਹੜੀਆਂ ਸਿੱਧੀਆਂ ਮੂਸੇਵਾਲੇ ਨੂੰ ਲੱਗੀਆਂ ਨੇ। ਗੋਲੀ ਲੱਗਣ ਤੋਂ 15 ਮਿੰਟ ਤੋਂ ਬਾਅਦ ਮੂਸੇਵਾਲੇ ਦੀ ਮੌਤ ਹੁੰਦੀ ਹੈ। ਬਲੈਰੋ ਤੇ ਕਰੋਲਾ ਗੱਡੀ ਦਾ ਪਿੱਛਾ ਕਰਕੇ ਥਾਰ ਜੀਪ ਤੇ ਜਾ ਰਿਹਾ ਮੂਸੇਵਾਲਾ ਆਖਿਰਕਾਰ ਇਹਨਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਸੀ। ਉਸ ਵਕਤ ਸਿੱਧੂ ਮੂਸੇਵਾਲੇ ਦੇ ਨਾਲ ਗਨਮੈਨ ਨਹੀਂ ਸੀਗੇ। ਹੁਣ ਤੱਕ ਇਸ ਮਾਮਲੇ ਦੇ ਵਿੱਚ 11 ਜਣੇ ਗ੍ਰਿਫਤਾਰ ਹੋ ਚੁੱਕੇ ਆ। ਮਨਪ੍ਰੀਤ ਭਾਊ, ਗੈਂਗਸਟਰ ਮਨਪ੍ਰੀਤ ਮੰਨਾ, ਸਰਾਜ ਮਿੰਟੂ, ਪ੍ਰਭਦੀਪ ਸਿੱਧੂ ਉਰਫ ਪੱਬੀ, ਮੋਨੂ ਡਾਗਰ, ਪਵਨ ਬਿਸ਼ਨੋਈ, ਨਸੀਬ ਖਾਨ, ਮਨਮੋਹਨ ਸਿੰਘ ਮੋਹਣਾ ਤੇ ਜਿਹੜਾ ਕੇਕੜਾ, ਜਿਹੜਾ ਸਿੱਧੂ ਮੂਸੇਵਾਲੇ ਦਾ ਫੈਨ ਬਣ ਕੇ ਉਹਦੇ ਕੋਲੇ ਗਿਆ ਸੀ, ਜਿਹਨੇ ਰੇਕੀ ਕੀਤੀ ਸੀ। ਲਾਰੈਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਹੋ ਰਹੀ ਆ। ਪੰਜਾਬ ਪੁਲਿਸ ਮੂਸੇਵਾਲਾ ਹੱਤਿਆਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਗੈਂਗ ਦੇ ਸਰਗਨਾ ਲਾਰੈਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਕਰ ਰਹੀ ਆ। ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ਤੇ ਇਹਨੂੰ ਲਿਆਂਦਾ ਗਿਆ। ਇਹਦੇ ਇਲਾਵਾ ਕੁਝ ਕੈਨੇਡਾ ਜਿਹੜੇ ਸਾਥੀ ਬੈਠੇ ਆ, ਉਹਦਾ ਰੈੱਡ ਕਾਰਨਰ ਨੋਟਿਸ ਆ ਜਿਹੜਾ ਜਾਰੀ ਕੀਤਾ ਗਿਆ। ਹੁਣ ਆਪਾਂ ਇੱਥੇ ਇੱਕ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਤੁਹਾਨੂੰ ਦੱਸਾਂਗੇ ਕਿ ਜਿਹੜੇ ਮੁੰਡੇ ਨੇ ਪਹਿਲੀ ਵਾਰ ਸਿੱਧੂ ਮੂਸੇਵਾਲੇ ਨੂੰ ਚੱਕਿਆ ਸੀਗਾ, ਉਸ ਮੁੰਡੇ ਨੇ ਕੀ ਗੱਲ ਕਹੀ ਹੈ। ਉਸ ਮੁੰਡੇ ਨੇ ਇੱਕ ਬਹੁਤ ਹਿਲਾ ਦੇਣ ਵਾਲੀ ਗੱਲ ਕਹੀ ਹੈ। ਉਹ ਕਹਿੰਦਾ ਕਿ ਜਦੋਂ ਉਹਨੂੰ ਗੱਡੀ ਦੇ ਵਿੱਚ ਪਾਇਆ ਸਿੱਧੂ ਮੂਸੇਵਾਲੇ ਨੂੰ, ਤਾਂ ਉਹਦੀ ਜਿਹੜੀਆਂ ਸਾਹ ਸੀ ਉਹ ਚੱਲ ਰਹੇ ਸੀਗੇ। ਉਹਦਾ ਹੱਥ ਫੜਿਆ ਸਿੱਧੂ ਮੂਸੇਵਾਲੇ ਤੇ ਇੱਕ ਬਾਂਹ ਨਾਲ ਫੜਿਆ ਨਹੀਂ ਗਿਆ, ਜਿਹੜੀ ਉਹਦੀ ਸੱਜੀ ਬਾਂਹ ਸੀ ਤੇ ਖੱਬੀ ਬਾਂਹ ਦੇ ਨਾਲ ਉਹਨੇ ਹੱਥ ਘੁੱਟ ਲਿਆ। ਉਹ ਕਹਿੰਦਾ ਬਾਈ ਮੈਂ ਕਿਹਾ ਕਿ ਤੁਸੀਂ ਅੱਖਾਂ ਨਾ ਬੰਦ ਕਰੋ, ਪਰ ਉਹ ਕਹਿੰਦਾ ਕਿ ਜਦੋਂ ਉਹਨੂੰ ਮੇਰੀ ਆਵਾਜ਼ ਸੁਣੀ ਤਾਂ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ। ਉਸ ਤੋਂ ਬਾਅਦ 15 ਮਿੰਟ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਰਿਹਾ। 15 ਮਿੰਟਾਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇੱਕ ਬ੍ਰੇਕ ਦੇ ਲਈ ਰੁਕਦੇ ਆਪਾਂ। ਬ੍ਰੇਕ ਤੋਂ ਪਾਰ ਇਸੇ ਗੱਲਬਾਤ ਨੂੰ ਲੈ ਕੇ ਚਰਚਾ ਜਾਰੀ ਰਹੇਗੀ। ਜੋ ਇੱਕ ਮਨਮੋਹਨ ਮੋਹਣਾ ਬਾਰੇ ਵੀ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ। ਪੰਜਾਬ ਪੁਲਿਸ ਦੇ ਐਂਗਲ ਤੋਂ ਵੀ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰਾਂਗੇ। ਸੋ ਆਪਾਂ ਗੱਲਬਾਤ ਕਰ ਰਹੇ ਹਾਂ ਅੱਜ ਪ੍ਰੋਗਰਾਮ ਦੇ ਵਿੱਚ ਸਾਂਝੀ ਸਾਥ ਦੇ ਵਿੱਚ ਕਿ ਸਿੱਧੂ ਮੂਸੇਵਾਲਾ ਨੂੰ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਵਾਰਦਾਤ ਦੇ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਜਿਹੜੀ ਗ੍ਰਿਫਤਾਰੀਆਂ ਕੀਤੀਆਂ, ਉਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਦਾ ਇਹ ਵਰਸ਼ਨ ਹੈ ਕਿ ਇਹਨਾਂ ਦਾ ਜਿਹੜਾ ਇਰਾਦਾ ਸੀ ਉਹ ਗ੍ਰਨੇਡ ਅਟੈਕ ਵੀ ਸੀਗਾ। ਹਾਲੇ ਪੁਲਿਸ 4-5 ਰਾਜਾਂ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿਸੇ ਨਾ ਕਿਸੇ ਐਂਗਲ ਤੋਂ। ਪਿਛਲੇ ਹਿੱਸੇ ਦੇ ਵਿੱਚ ਆਪਾਂ ਗੱਲ ਕਰਕੇ ਆਏ ਦਿੱਲੀ ਪੁਲਿਸ ਦਾ, ਹੁਣ ਪੰਜਾਬ ਪੁਲਿਸ ਦੀ ਗੱਲ ਕਰਦੇ ਹਾਂ। ਲਾਰੈਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਲਾਰੈਂਸ ਬਿਸ਼ਨੋਈ ਨੇ ਜਦੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਕੈਨੇਡਾ ਦੇ ਵਿੱਚ ਬੈਠਾ ਜਿਹੜਾ ਗੈਂਗਸਟਰ ਗੋਲਡੀ ਬਰਾੜ, ਉਹਦੀ ਰਿਹਾਇਸ਼ ਤੇ ਟਿਕਾਣਿਆਂ ਬਾਰੇ ਜਾਣਕਾਰੀ ਜਿਹੜੀ ਆ ਉਹ ਦੇ ਦਿੱਤੀ ਹੈ। ਉਹ ਕਿੱਥੇ ਰਹਿੰਦਾ ਤੇ ਕਿਹੜੇ-ਕਿਹੜੇ ਜਿਹੜੇ ਆ ਉਹ ਬੰਦੇ ਉਹਦੇ ਸੰਪਰਕ ਦੇ ਵਿੱਚ ਹੈ, ਉਹ ਇਹ ਗੱਲਾਂ ਦੱਸ ਚੁੱਕਿਆ ਹੈ। ਲਾਰੈਂਸ ਬਿਸ਼ਨੋਈ ਪਹਿਲਾਂ ਪੁਲਿਸ ਨੂੰ ਇਹ ਵੀ ਦੱਸ ਚੁੱਕਿਆ ਵੀ ਉਹ ਸਿਗਨਲ ਐਪ ਦੇ ਰਾਹੀਂ ਗੋਲਡੀ ਬਰਾੜ ਦੇ ਨਾਲ ਤਾਲਮੇਲ ਕਰਦਾ ਸੀਗਾ। ਪਰ ਬਾਅਦ ਦੇ ਵਿੱਚ ਉਹਨੇ ਇਹ ਗੱਲ ਕਹੀ ਵੀ ਮੇਰਾ ਉਹਦੇ ਨਾਲ ਰਾਬਤਾ ਟੁੱਟ ਗਿਆ ਸੀ, ਜੇਲ੍ਹ ਦੇ ਵਿੱਚ ਤਲਾਸ਼ੀ ਹੋ ਗਈ ਸੀ ਤੇ ਉਸ ਤੋਂ ਬਾਅਦ ਫਿਰ ਮੇਰਾ ਉਹਦੇ ਨਾਲ ਰਾਬਤਾ ਨਹੀਂ ਰਿਹਾ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ। ਤਾਂ ਬੜੀ ਚਲਾਕੀ ਦੇ ਨਾਲ ਲਾਰੈਂਸ ਬਿਸ਼ਨੋਈ ਦਾ ਇਹ ਕਹਿ ਕੇ ਪੱਲਾ ਝਾੜ ਲੈਣਾ ਕਿ ਮੈਨੂੰ ਉਸ ਤੋਂ ਬਾਅਦ ਦਾ ਨਹੀਂ ਪਤਾ। ਉਹਨੂੰ ਇਹ ਹੈ ਕਿ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਨਾਮਜ਼ਦਗੀ, ਚਾਰਜ ਸ਼ੀਟ ਜਾਂ
ਹੋਰ ਜਦੋਂ ਕੋਰਟ ਦੇ ਵਿੱਚ ਇਸ ਤਰ੍ਹਾਂ ਇਸ ਕੇਸ ਤੇ ਜ਼ਿਰਾ ਹੋਊਗੀ, ਤਾਂ ਉਦੋਂ ਫਿਰ ਇਹ ਚੀਜ਼ਾਂ ਨੂੰ ਮੈਂ ਆਪਣੇ ਡਿਫੈਂਸ ਵਜੋਂ ਵਰਤ ਸਕਦਾ। ਖੈਰ, ਮਨਮੋਹਨ ਮੋਹਣਾ ਦਾ ਹੁਣ ਜਿਵੇਂ ਨਾਂ ਆਉਂਦਾ, ਸੰਦੀਪ ਕੇਕੜਾ ਤਾਂ ਉਹ ਇਨਸਾਨ ਆ ਜਿਹੜਾ ਰੇਕੀ ਕਰਦਾ, ਜਿਹੜਾ ਸਿੱਧੂ ਮੂਸੇਵਾਲੇ ਦੇ ਘਰੇ ਚਾਹ ਵੀ ਪੀ ਕੇ ਆਉਂਦਾ, ਉਹਦੇ ਨਾਲ ਸੈਲਫੀ ਵੀ ਲੈ ਕੇ ਆਉਂਦਾ। ਬਾਅਦ ਦੇ ਵਿੱਚ ਉਹੀ ਦੱਸਦਾ ਕਿ ਬਈ ਸਿੱਧੂ ਮੂਸੇਵਾਲਾ ਜਿਹੜਾ ਉਹ ਥਾਰ ਜੀਪ ਤੇ ਨਿਕਲ ਗਿਆ। ਇਸੇ ਤਰ੍ਹਾਂ ਸਿਆਣਿਆਂ ਨੇ ਐਵੇਂ ਨਹੀਂ ਕਿਹਾ ਵੀ ਬੁੱਕਲ ਦੇ ਸੱਪਾਂ ਤੋਂ ਬਚਿਆ ਕਰੋ, ਪਤਾ ਹੀ ਨਹੀਂ ਲੱਗਦਾ ਤੁਹਾਨੂੰ ਕਿ ਤੁਹਾਡੇ ਆਲੇ-ਦੁਆਲੇ ਕੌਣ ਆ। ਖੈਰ, ਅ, ਪਤਾ ਲੱਗਿਆ ਵੀ ਹੁਣ ਜਿਹੜੀ ਅਗਲੀ ਇਹਦੇ ਵਿੱਚ ਅਪਡੇਟ ਆਈ ਹੈ ਨਿਕਲ ਕੇ, ਉਹ ਇਹ ਆਈ ਹੈ ਵੀ ਮਾਨਸਾ ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਉਰਫ ਮੋਹਣਾ, ਇਹਨੂੰ ਵੀ ਪੁੱਛ ਪੜਤਾਲ ਦੇ ਲਈ ਜ਼ਿਲ੍ਹਾ ਸੀਆਈ ਸਟਾਫ ਮੋਹਾਲੀ ਦੇ ਕੈਂਪਸ ਦਫ਼ਤਰ ਖਰੜ ਦੇ ਵਿੱਚ ਲਿਆਂਦਾ ਗਿਆ, ਜਿੱਥੇ ਉਸ ਨੂੰ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਪੜਤਾਲ ਕੀਤੀ ਗਈ ਹੈ। ਮੋਹਣਾ ਉੱਤੇ ਲਾਰੈਂਸ ਦੇ ਕਹਿਣ ਤੇ ਮੂਸੇਵਾਲਾ ਦੀ ਰੇਕੀ ਕਰਵਾਉਣ ਅਤੇ ਸ਼ੂਟਰਾਂ ਨੂੰ ਪਨਾਹ ਦੇਣ ਦਾ ਦੋਸ਼ ਹੈ। ਮੋਹਣਾ ਪਹਿਲਾਂ ਹੀ ਮਾਨਸਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਾ ਕਤਲ ਕਰਵਾਉਣ ਦਾ ਬਾਅਦ ਦੇ ਵਿੱਚ ਖੁਦ ਪ੍ਰਧਾਨ ਬਣਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਹਦੇ ਖਿਲਾਫ 302 ਤੇ 307 ਸਮੇਤ ਹੋਰ ਧਾਰਾਵਾਂ ਦੇ ਤਹਿਤ ਪਰਚੇ ਦਰਜ ਨੇ। ਹਾਲਾਂਕਿ ਮੋਹਣਾ ਕਾਫੀ ਸਮੇਂ ਤੋਂ ਆਪਣਾ ਵੱਖਰਾ ਗਰੁੱਪ ਚਲਾ ਰਿਹਾ ਸੀ, ਪਰ ਬਾਅਦ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਲ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਿਆ ਸੀ। ਪੁੱਛ ਪੜਤਾਲ ਦੇ ਵਿੱਚ ਇਹ ਵੀ ਗੱਲ ਪਤਾ ਲੱਗੀ ਹੈ ਕਿ ਜਨਵਰੀ ਮਹੀਨੇ ਦੇ ਵਿੱਚ 4 ਸ਼ੂਟਰਾਂ ਨੇ ਮੋਹਣਾ ਦੇ ਘਰ ਪਨਾਹ ਲਈ ਸੀ ਅਤੇ ਉਦੋਂ ਤੋਂ ਹੀ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਗੈਂਗਸਟਰ ਗਰੁੱਪਾਂ ਨੇ ਰੇਕੀ ਦੇ ਲਈ ਮਨਮੋਹਨ ਮੋਹਣਾ ਤੇ ਸੰਦੀਪ ਕੇਕੜਾ ਦੀ ਚੋਣ ਇਸ ਕਰਕੇ ਕੀਤੀ ਸੀ ਕਿਉਂਕਿ ਇਹ ਦੋਵੇਂ ਇਸ ਇਲਾਕੇ ਦੇ ਚੰਗੇ ਭੇਤੀ ਸਨ। ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਰੇਕੀ ਕਰਨ ਵਾਲੇ ਸੰਦੀਪ ਕੁਮਾਰ ਕੇਕੜੇ ਦੀ ਜੇਲ੍ਹ ਦੇ ਵਿੱਚ ਕੁੱਟਮਾਰ ਦੀ ਖਬਰ ਵੀ ਆਉਂਦੀ ਹੈ ਕਿ ਉਹਦੇ ਨਾਲ ਕੁੱਟਮਾਰ ਕੀਤੀ ਗਈ ਆ। ਪਰ ਹੁਣ ਜਿਹੜੀ ਆ ਹੋਰ ਸ਼ੱਕੀ ਬੰਦਿਆਂ ਦੀ ਜਿਹੜੀ ਸੁਰੱਖਿਆ ਉਹ ਵੀ ਵਧਾ ਦਿੱਤੀ ਗਈ ਆ। ਅ, ਸੰਦੀਪ ਕੇਕੜੇ ਦੀ ਜਿਹੜੀ ਕੁੱਟਮਾਰ ਪਿੱਛੇ ਜਿਹੜੀ ਜ਼ਿੰਮੇਵਾਰੀ ਲਈ ਗਈ ਸੀ, ਉਹ ਬੰਬੀਹਾ ਗੈਂਗ ਦੀ ਲਈ ਗਈ ਸੀ, ਸੋਸ਼ਲ ਮੀਡੀਆ 'ਤੇ ਲਈ ਗਈ ਸੀ ਅਤੇ ਫਿਰ ਇਸ ਤੋਂ ਬਾਅਦ ਕੇਕੜਾ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਉੱਧਰ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿੱਧੂ ਮੂਸੇਵਾਲੇ ਨੂੰ ਲਗਾਤਾਰ ਜਾਨੋਂ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇੱਕ ਰਿਪੋਰਟ ਦੱਸਦੀ ਹੈ ਵੀ ਸਿੱਧੂ ਮੂਸੇਵਾਲੇ ਨੂੰ ਪਿਛਲੇ 3 ਸਾਲਾਂ ਦੇ ਵਿੱਚ 23 ਧਮਕੀਆਂ ਮਿਲੀਆਂ ਸਨ। ਪਰ ਉਸ ਨੇ ਇਹਨਾਂ ਧਮਕੀਆਂ ਦੀ ਕੋਈ ਪਰਵਾਹ ਜਿਹੜੀ ਆ ਉਹ ਨਹੀਂ ਕੀਤੀ। ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਦਿੱਲੀ ਪੁਲਿਸ ਜਿਹੜੀ ਆ, ਜਿਹਦੀ ਆਪਾਂ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਕਰਕੇ ਆਏ ਆ, ਉਹ ਆਪਣੇ ਐਂਗਲ ਤੋਂ ਚੀਜ਼ਾਂ ਨੂੰ ਖੰਗਾਲ ਰਹੀ ਹੈ ਤੇ ਉਹਨਾਂ ਦਾ ਇਹੀ ਹੈ ਕਿ ਹੁਣ ਅਸੀਂ ਜਿਹੜੇ ਆ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਸਥਾਪਿਤ ਕਰ ਸਕੇ ਹਾਂ। 6 ਸ਼ੂਟਰਾਂ ਦੀ ਪਛਾਣ ਕਰਕੇ ਕਿਹੜੀ ਗੱਡੀ ਕੌਣ ਚਲਾ ਰਿਹਾ ਸੀ, ਕਿਹਨੇ ਪਿਸਟਲ ਨਾਲ ਫਾਇਰਿੰਗ ਕੀਤੀ, ਕਿਸ ਨੇ AK-47 ਨਾਲ ਫਾਇਰਿੰਗ ਕੀਤੀ, ਇਹ ਆਪਾਂ ਪਹਿਲੇ ਹਿੱਸੇ ਦੇ ਵਿੱਚ ਦੱਸ ਹੀ ਚੁੱਕੇ ਹਾਂ। ਉਸ ਤੋਂ ਬਾਅਦ ਜਦੋਂ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਚਰਚਾ ਹੋਰ ਛਿੜੀ ਸੀਗੀ ਕਿ ਸਿੱਧੂ ਮੂਸੇਵਾਲੇ ਨੂੰ ਜਦੋਂ ਗੋਲੀਆਂ ਮਾਰਤੀਆਂ ਇਹਨਾਂ ਨੇ, ਫਿਰ ਗੋਲਡੀ ਬਰਾੜ ਨੂੰ ਬਕਾਇਦਾ ਕਾਲ ਗਈ ਆ। ਉਹ ਕਾਲ ਕਿਸ ਨੇ ਕੀਤੀ ਆ ਜਾਂ ਕਿਹਦੇ ਕਹਿਣ ਤੇ ਕੀਤੀ, ਇਹਦੀ ਬਾਬਤ ਹਜੇ ਪੁਲਿਸ ਜਾਂ ਥਿਊਰੀ ਦੇ ਵਿੱਚ ਗੱਲਾਂ ਸਾਹਮਣੇ ਆਉਣਗੀਆਂ। ਪਰ ਕਾਲ ਗਈ ਆ, ਪੁਲਿਸ ਦੀ ਜਾਂਚ ਜਿਹੜੀ ਇਨਵੈਸਟੀਗੇਸ਼ਨ ਇਹ ਗੱਲ ਕਹਿੰਦੀ ਹੈ ਤੇ ਕਾਲ ਕਰਕੇ ਕਿਹਾ ਗਿਆ ਕਿ ਕੰਮ ਹੋ ਗਿਆ। ਹੁਣ ਇਸ ਵੇਲੇ ਜ਼ਿਆਦਾ ਨਹੀਂ ਤਾਂ ਲਾਰੈਂਸ ਬਿਸ਼ਨੋਈ ਸਮੇਤ ਜਿਹੜੇ 5-6 ਬੰਦੇ ਹਿਰਾਸਤ ਦੇ ਵਿੱਚ ਲਏ ਗਏ ਆ, ਉਹਨਾਂ ਤੋਂ ਜਿਹੜੀ ਪੁੱਛ ਪੜਤਾਲ ਆ ਵੱਖ-ਵੱਖ ਐਂਗਲਾਂ ਤੋਂ, ਵੱਖ-ਵੱਖ ਧੁਰਿਆਂ ਤੋਂ ਉਹ ਜਿਹੜੀ ਪੁੱਛ ਪੜਤਾਲ ਆ ਉਹ ਕੀਤੀ ਜਾ ਰਹੀ ਆ ਤੇ ਨਾਲੋਂ ਨਾਲ ਹੁਣ ਸਿੱਧੂ ਮੂਸੇਵਾਲਾ ਦੀ ਜਿਹੜੇ ਪਹਿਲਾਂ ਧਮਕੀਆਂ ਮਿਲੀਆਂ ਸੀ, ਉਹਨਾਂ ਦੇ ਬਾਰੇ ਵੀ ਪੰਜਾਬ ਪੁਲਿਸ ਜਿਹੜੀ ਆ ਉਹ ਡੇਟਾ ਖੰਗਾਲਣ ਦੇ ਵਿੱਚ ਲੱਗੀ ਹੋਈ ਆ। ਪੁਲਿਸ ਨੇ ਪਹਿਲਾਂ ਹੀ ਪਹਿਲੇ 3 ਦਿਨਾਂ ਦੀ ਜਾਂਚ ਤੋਂ ਕਹਿਤਾ ਸੀਗਾ ਕਿ ਇਹਦੀਆਂ ਤਾਰਾਂ ਮਾਨਸਾ ਦੇ ਨਾਲ ਜੁੜਦੀਆਂ ਨੇ ਤੇ ਜਦੋਂ ਮਾਨਸਾ ਦੀ ਗੱਲ ਆਈ ਸੀ, ਫਿਰ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਮੀਡੀਆ ਅਦਾਰਿਆਂ ਨੇ, ਕਿਉਂਕਿ ਮੀਡੀਆ ਦੀ ਵੀ ਇੱਕ ਆਪਦੀ ਆਦਤ ਹੈ ਕਿ ਉਹਨੇ ਆਪਦੀ ਥਿਊਰੀ ਇਜਾਦ ਕਰ ਲੈਣੀ ਹੈ। ਜਦਕਿ ਇੰਨੇ ਸੈਂਸਿਟਿਵ ਮਾਮਲਿਆਂ ਦੇ ਵਿੱਚ ਤੁਸੀਂ ਕੋਈ ਵੀ ਥਿਊਰੀ ਪੱਲਿਓਂ ਨਹੀਂ ਦੇ ਸਕਦੇ। ਇੰਨਾ ਜ਼ਰੂਰ ਹੈ ਕਿ ਤੁਸੀਂ ਪੁਲਿਸ ਕਿਸ-ਕਿਸ ਐਂਗਲਾਂ ਤੋਂ ਜਿਹੜੀ ਜਾਂਚ ਕਰ ਰਹੀ ਆ, ਉਹਦੀ ਬਾਬਤ ਜਿਹੜਾ ਉਹ ਗੱਲ ਜ਼ਰੂਰ ਕਰ ਸਕਦੇ ਆ। ਅਖੀਰ ਤੇ ਥੱਕ ਹੰਭ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੂੰ ਸਟੇਜ ਤੋਂ ਇਹ ਕਹਿਣਾ ਪਿਆ ਕਿ ਮਨ ਘੜਤ ਗੱਲਾਂ ਨਾ ਕਰੋ। ਇਹ ਕਿੰਨੀ ਮਾੜੀ ਗੱਲ ਆ ਕਿ ਉਸ ਪਿਓ ਨੂੰ ਜਿਹਦਾ ਪੁੱਤ ਜਵਾਨ ਉਮਰੇ ਔਰ ਜਿਹੜਾ ਵਰਲਡ ਵਾਈਡ ਫੇਮਸ ਆ, ਸਿਤਾਰਾ ਭਾਵੇਂ ਚਲੋ ਨਾਰਮਲ ਹੀ ਆਪਾਂ ਇੱਕ ਵਾਰੀ ਮੰਨ ਲੈਂਦੇ ਹਾਂ, ਪਰ ਉਸ ਪਿਓ ਨੂੰ ਸਟੇਜ ਤੋਂ ਖੜ ਕੇ 2-2.5 ਲੱਖ ਬੰਦੇ ਨੂੰ ਕਹਿਣਾ ਪਿਆ ਕਿ ਤੁਸੀਂ ਮੀਡੀਆ ਨੂੰ ਬੇਨਤੀ ਕਰਨੀ ਪਈ ਕਿ ਤੁਸੀਂ ਆਪਦੀਆਂ ਥਿਊਰੀਆਂ ਨਾ ਚਲਾਓ। ਹੁਣ ਵੀ ਉਹਨਾਂ ਨੂੰ ਹੁਣ ਕਹਿਣਾ ਪੈ ਰਿਹਾ ਕਿਉਂਕਿ ਲੋਕ ਬਹੁਤ ਜਾ ਰਹੇ ਨੇ, ਉਹਦੇ ਚਾਹਣ ਵਾਲੇ ਬਹੁਤ ਸੀ। ਹੁਣ ਉਹਨਾਂ ਨੇ ਇੰਸਟਾਗ੍ਰਾਮ ਪੋਸਟ ਪਾਈ ਹੈ ਇੱਕ, ਉਹਦੇ ਵਿੱਚ ਕਿਹਾ ਗਿਆ ਕਿ ਵੀ ਜਿਹੜੇ ਉਹਦੇ ਮਾਂ-ਪਿਓ ਆ, ਉਹ ਇਸ ਵੇਲੇ ਇੰਨੇ ਕੁ ਸਦਮੇ ਦੇ ਵਿੱਚ ਨੇ ਕਿ ਉਹ ਹਰ ਰੋਜ਼ ਹਰ ਕਿਸੇ ਨੂੰ ਮਿਲਣਾ ਬੜਾ ਔਖਾ ਤੇ ਜੋ ਵੀ ਮਿਲਣਾ ਚਾਹੁੰਦਾ ਉਹ ਐਤਵਾਰ ਨੂੰ ਹੀ ਉਹਨਾਂ ਦੇ ਘਰ ਜਾਵੇ।
ਦੂਜੇ ਪਾਸੇ ਬਹੁਤ ਸਾਰੇ ਜਿਹੜੇ ਲੋਕ ਆ, ਉਹ ਸਿੱਧੂ ਦੇ ਜਿਵੇਂ ਕਈ ਗਾਣਿਆਂ ਦੀ ਚਰਚਾ ਹੋਈ ਸੀ, ਜਿਵੇਂ ਐਸਵਾਈਐਲ ਦੇ, ਤਾਂ ਉਹ ਉਹਨਾਂ ਗਾਣਿਆਂ ਨੂੰ ਲੈ ਕੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਖਾਸ ਕਰਕੇ ਯੂਟਿਊਬ ਤੇ ਡਿਫਰੈਂਟ ਹੈਡਰ ਲਾ ਕੇ ਡਿਫਰੈਂਟ ਟਾਈਪ ਦੇ ਵੱਖ-ਵੱਖ ਤਰ੍ਹਾਂ ਦੇ ਪੋਸਟਰ ਪਾ ਕੇ ਉਹਦੀ ਉਸ ਭੱਲ ਖੱਟਣ ਦੇ ਵਿੱਚ ਲੱਗੇ ਹੋਏ ਆ ਕਿ ਹੁਣ ਇਹਨਾਂ ਦੇ ਜਿਹੜੇ ਐਸਵਾਈਐਲ ਤੇ ਜਿਹੜੇ ਵਿਊਜ਼ ਆ ਜਾਂ ਹੋਰ ਆ, ਤਾਂ ਸਾਡੀ ਜਿਹੜੀ ਪ੍ਰਮੋਸ਼ਨ ਹੋ ਜਾਵੇ। ਪਰ ਬਹੁਤ ਸਾਰੇ ਜਿਹੜੇ ਮਾਹਰ ਲੋਕ ਨੇ, ਜਿਹੜੇ ਇਹਨਾਂ ਚੀਜ਼ਾਂ ਨੂੰ ਨੇੜਿਓਂ ਦੇਖਦੇ ਨੇ, ਉਹ ਇੱਕ ਕਿੰਤੂ ਜ਼ਰੂਰ ਕਰ ਰਹੇ ਨੇ ਕਿ ਇੰਡਸਟਰੀ ਨੇ, ਮਿਊਜ਼ਿਕ ਇੰਡਸਟਰੀ ਦਾ ਐਡਾ ਵੱਡਾ ਸਿਤਾਰਾ ਚਲਾ ਗਿਆ, ਪਰ ਉਹਨਾਂ ਨੇ ਇੱਕ ਵੀ ਜਿਹੜੀ ਪ੍ਰੈਸ ਕਾਨਫਰੰਸ ਆ, ਉਹ ਨਹੀਂ ਕੀਤੀ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਸਿਆਸਤ ਤੇ ਬਹੁਤ ਵੱਡਾ ਕਿੰਤੂ ਹੋਇਆ। ਖਾਸ ਕਰਕੇ ਕਾਂਗਰਸ ਤੇ ਬਹੁਤ ਵੱਡੇ ਇਲਜ਼ਾਮ ਲੱਗੇ। ਕਾਂਗਰਸ ਨੂੰ ਤਾਂ ਇੱਥੋਂ ਤੱਕ ਕਿਹਾ ਗਿਆ ਕਿ ਕਾਂਗਰਸ ਸਿਵੇ ਤੇ ਰੋਟੀ ਬਾਲ ਰਹੀ ਹੈ। ਉਹਦੇ 2 ਕਾਰਨ ਸੀ। ਇੱਕ ਤਾਂ ਪਹਿਲੀ ਚਰਚਾ ਇਹ ਛੇੜਨਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਸੰਗਰੂਰ ਲੋਕ ਸਭਾ ਚੋਣ ਦੇ ਲਈ ਮੈਦਾਨ ਦੇ ਵਿੱਚ ਉਤਾਰਨਾ, ਤੇ ਦੂਜੀ ਚਰਚਾ ਇਹ ਛੇੜ ਦੇਣੀ ਕਿ ਜੀ ਸਿੱਧੂ ਮੂਸੇਵਾਲੇ ਦੀ ਜਿਹੜੀ ਕਤਲ ਹੋਇਆ ਉਹ ਸਿਕਿਉਰਿਟੀ ਘਟਾਉਣ ਕਰਕੇ ਹੋਇਆ, ਤੇ ਉਹਨਾਂ ਚੀਜ਼ਾਂ ਨੂੰ ਫਿਰ ਆਮ ਆਦਮੀ ਪਾਰਟੀ ਨਾਲ ਲਿੰਕ ਕਰ ਦੇਣਾ। ਹਾਲਾਂਕਿ ਪਰਿਵਾਰ ਖੁਦ ਕਹਿ ਰਿਹਾ, ਸਿੱਧੂ ਮੂਸੇਵਾਲੇ ਦੇ ਪਿਤਾ ਜੀ ਦਾ ਇਹ ਵਰਸ਼ਨ ਆਇਆ ਸੀ ਕਿ ਅਸੀਂ ਜਿਸ ਦਿਨ ਭਗਵੰਤ ਮਾਨ ਮਿਲੇ ਆ ਉਹਨਾਂ ਨੂੰ ਜਾ ਕੇ, ਕਿ ਅਸੀਂ ਪੰਜਾਬ ਸਰਕਾਰ ਨੂੰ ਟਾਈਮ ਦੇਣਾ ਚਾਹੁੰਦੇ ਹਾਂ। ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਦੂਸ਼ਣਬਾਜ਼ੀ ਤੋਂ ਗੁਰੇਜ਼ ਕੀਤਾ, ਔਰ ਸਮਾਂ ਹੀ ਇਹੋ ਜਿਹਾ ਸੀਗਾ, ਇਮੋਸ਼ਨਲ ਟਾਈਮ ਸੀ, ਔਰ ਬਹੁਤ ਵੱਡਾ ਉਹਨਾਂ ਲਈ ਘਾਟਾ ਸੀਗਾ, ਔਰ ਉਹਨਾਂ ਨੇ ਬੜੀ ਸੋਚ ਸਮਝ ਕੇ ਕਿਸੇ ਦੀ ਆਇਤ ਤੋਂ ਤੋਹੀਨ ਨਹੀਂ ਕੀਤੀ, ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਿਆ, ਹਰ ਇੱਕ ਨੂੰ ਆ ਕੇ ਉਹਨਾਂ ਨੇ ਹਰ ਇੱਕ ਨਾਲ ਆਪਣਾ ਜਿਹੜਾ ਦੁੱਖ ਸੁੱਖ ਸਾਂਝਾ ਕੀਤਾ, ਤੇ ਉਹਨਾਂ ਨੇ ਬਕਾਇਦਾ ਭਗਵੰਤ ਮਾਨ ਨਾਲ ਜਿਸ ਦਿਨ ਮੁਲਾਕਾਤ ਕਰਦੇ ਆ ਮੁੱਖ ਮੰਤਰੀ ਪੰਜਾਬ ਦੇ ਨਾਲ, ਤਾਂ ਉਸ ਤੋਂ ਬਾਅਦ ਉਹਨਾਂ ਦਾ ਵਰਸ਼ਨ ਵੀ ਆਉਂਦਾ ਹੈ। ਪਹਿਲਾ ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਨੂੰ ਟਾਈਮ ਦਿਆਂਗੇ, ਦੂਜਾ ਉਹਨਾਂ ਦਾ ਵਰਸ਼ਨ ਫਿਰ ਅਗਲੇ 2 ਦਿਨਾਂ ਬਾਅਦ ਫੇਰ ਆਉਂਦਾ ਇੱਕ ਵੀਡੀਓ, ਉਹ ਕਹਿੰਦੇ ਕਿ ਮੇਰੇ ਪੁੱਤ ਦਾ ਹਲੇ ਸਿਵਾ ਵੀ ਠੰਡਾ ਨਹੀਂ ਹੋਇਆ, ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਚੋਣ ਲੜਨ ਦੇ ਜਿਹੜਾ ਉਸ ਮੂਡ ਦੇ ਵਿੱਚ ਕਹਿ ਲਓ ਜਾਂ ਉਸ ਹਾਲਾਤ ਦੇ ਵਿੱਚ ਨਹੀਂ ਹੈ, ਤਾਂ ਸਾਨੂੰ ਇਸ ਤਰ੍ਹਾਂ ਦੇ ਨਾਲ ਨਾ ਜੋੜਿਆ ਜਾਵੇ। ਤਾਂ ਕਿੱਡਾ ਸਾਡੇ ਸਮਾਜ ਦੇ ਲਈ ਜਿਹੜੀ ਇਹ ਗੱਲ ਆ, ਕਿੱਡੀ ਸੋਚ ਵਿਚਾਰਨ ਵਾਲੀ ਗੱਲ ਆ ਕਿ ਇੱਕ ਗਵਾ ਚੁੱਕੇ ਪੁੱਤ ਨੂੰ ਪਿਓ ਨੂੰ ਕਹਿਣਾ ਪੈ ਰਿਹਾ ਇੰਨੇ ਹਾਲਾਤ ਦੇ ਵਿੱਚ, ਜਿਸ ਦਾ ਪੁੱਤ ਇਸ ਦੁਨੀਆ ਨੂੰ ਚਲਾ ਗਿਆ, ਜਿਸ ਦੇ ਪੁੱਤ ਦਾ ਕਤਲ ਕੀਤਾ ਗਿਆ। ਪਹਿਲਾਂ ਕਹਿਣਾ ਪੈਂਦਾ ਕਿ ਮੇਰੇ ਪੁੱਤ ਦਾ ਸਿਵਾ ਠੰਡਾ ਹੋ ਜਾਣ ਦਿਓ, ਸਾਨੂੰ ਕਿਸੇ ਵੀ ਪੋਲੀਟੀਕਲ ਧਿਰ ਦੇ ਨਾਲ ਨਾ ਜੋੜੋ, ਸਾਡੇ ਪੁੱਤ ਦੀ ਕਤਲ ਦਾ ਸਿਆਸੀਕਰਨ ਨਾ ਕਰੋ। ਫਿਰ ਉਹਨਾਂ ਨੂੰ ਕਹਿਣਾ ਪੈਂਦਾ ਕਿ ਆ ਜਿਹੜੀਆਂ ਕੱਚ ਘਰੜ ਥਿਊਰੀਜ਼ ਨੇ, ਮਸਲਨ ਸਿੱਧੂ ਮੂਸੇਵਾਲੇ ਨੂੰ ਇਹਨੇ ਫੋਨ ਕੀਤਾ, ਇਸ ਗੈਂਗਸਟਰ ਨੇ ਫੋਨ ਕੀਤਾ, ਫਲਾਨੀ ਮਾਡਲ ਦਾ ਫੋਨ ਆਇਆ ਸੀ, ਇਸ ਤੋਂ ਪਹਿਲਾਂ ਉਹਦਾ ਫੋਨ ਆਇਆ ਸੀ, ਮਤਲਬ ਉਹ ਕੱਚ ਘਰੜ ਗੱਲਾਂ ਜਿਨ੍ਹਾਂ ਦੀ ਕੋਈ ਜਿਹੜੀ ਸਥਾਪਤੀ ਨਹੀਂ। ਆਪਾਂ ਜਿਹੜੀ ਚਰਚਾ ਕਰ ਰਹੇ ਹਾਂ, ਆਪਾਂ ਦਿੱਲੀ ਪੁਲਿਸ ਦੀ ਜਿਹੜੀ ਪ੍ਰੈਸ ਕਾਨਫਰੰਸ ਆ, ਉਹਦੇ ਤੋਂ ਉਸ ਐਂਗਲ ਤੋਂ ਚਰਚਾ ਕਰ ਰਹੇ ਹਾਂ, ਕਿਉਂਕਿ ਪੁਲਿਸ ਦੀ ਅਫੀਸ਼ੀਅਲਸ ਬਾਈਟਸ ਨੇ, ਪੁਲਿਸ ਦੇ ਅਫੀਸ਼ੀਅਲਸ ਫੈਕਟ ਨੇ। ਪੁਲਿਸ ਖੁਦ ਕਹਿੰਦੀ ਹੈ ਵੀ ਅਸੀਂ ਇਸ ਥਿਊਰੀ ਤੇ ਕੰਮ ਕਰ ਰਹੇ ਸੀਗੇ ਕਿ ਸਾਨੂੰ ਪਤਾ ਲੱਗੇ ਤਾਂ ਕਿ ਕੱਲ ਨੂੰ ਕੋਰਟ ਦੇ ਵਿੱਚ ਜਾ ਕੇ ਅਸੀਂ ਕਹਿ ਸਕੀਏ ਕਿ 5 ਵੱਜ ਕੇ ਇੰਨੇ ਮਿੰਟ ਤੇ ਇਹ ਬੰਦਾ ਸਿੱਧੂ ਮੂਸੇਵਾਲੇ ਦੀ ਗੱਡੀ ਦੇ ਵਿੱਚ ਟਾਇਰ ਦੇ ਵਿੱਚ ਫਾਇਰ ਮਾਰਦਾ ਵਾ। ਉਸ ਤੋਂ ਬਾਅਦ ਆਹ ਬੰਦਾ ਜਿਹੜਾ ਸੀਗਾ, ਇਹਨੇ ਸਿੱਧੂ ਮੂਸੇਵਾਲੇ ਦੀ ਗੱਡੀ ਦੇ ਸ਼ੀਸ਼ੇ ਤੇ ਗੋਲੀਆਂ ਮਾਰੀਆਂ। ਤੁਸੀਂ ਦੇਖੋ ਉਹਨਾਂ ਨੇ ਬਕਾਇਦਾ ਪੁਲਿਸ ਦੀ ਜਿਹੜੀ ਡਿਟੇਲ ਆ ਇੱਥੋਂ ਤੱਕ ਵੀ ਹੈ ਵੀ ਉਹ ਕਹਿੰਦੇ ਆ ਵੀ ਜਿਹੜੀ ਸਿੱਧੂ ਮੂਸੇਵਾਲੇ ਦੇ ਸਰੀਰ ਤੇ 19 ਜ਼ਖਮ ਮਿਲੇ ਆ। 7 ਜਿਹੜੀਆਂ ਉਹਦੇ ਤੇ ਜ਼ਿਆਦਾ ਜ਼ਖਮ ਆਏ ਆ, ਤੇ 7 ਗੋਲੀਆਂ ਸਿੱਧੀਆਂ ਜਿਹੜੀਆਂ ਮੂਸੇਵਾਲੇ ਦੇ ਧੜ ਤੇ ਜਾ ਲੱਗੀਆਂ, ਸਰੀਰ ਤੇ ਜਾ ਲੱਗੀਆਂ, ਤੇ 15 ਮਿੰਟ ਉਹ ਕਹਿੰਦੇ ਕਿ ਗੋਲੀਆਂ ਲੱਗਣ ਤੋਂ ਬਾਅਦ ਸਿੱਧੂ ਮੂਸੇਵਾਲਾ ਜਿਉਂਦਾ ਰਿਹਾ। ਸੋ ਇਸੇ ਕਰਕੇ ਅੱਜ ਜਿਹੜੀ ਆ ਉਹ ਪ੍ਰੋਗਰਾਮ ਦੇ ਵਿੱਚ ਚਰਚਾ ਕਰ ਰਹੇ ਹਾਂ ਕਿ ਕੀ ਤੁਸੀਂ ਪੁਲਿਸੀਆ ਜਾਂਚ ਤੋਂ ਸੰਤੁਸ਼ਟ ਹੋ? ਪੰਜਾਬ ਪੁਲਿਸ ਦੀ ਜਾਂਚ ਬਾਰੇ ਬਹੁਤ ਲੋਕ ਇਹ ਗੱਲ ਕਹਿ ਰਹੇ ਨੇ, ਜਾਂ ਜਿਹਦੀ ਵੀ ਜਾਂਚ ਚੱਲ ਰਹੀ ਹੈ, ਕਿ ਬੇਸ਼ੱਕ ਇਹ ਜਾਂਚ ਵੱਖ-ਵੱਖ ਐਂਗਲਸ ਤੋਂ ਸਹੀ ਆ, ਗ੍ਰਿਫਤਾਰੀਆਂ ਹੋ ਰਹੀਆਂ ਨੇ। ਲਾਰੈਂਸ ਬਿਸ਼ਨੋਈ ਦਾ ਰਿਮਾਂਡ ਹਾਸਲ ਕਰਨਾ ਵੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੇ ਐਂਗਲ ਤੋਂ ਬਹੁਤ ਵੱਡੀ ਜਿਹੜੀ ਹੈ ਇੱਕ ਤਰੀਕੇ ਨਾਲ ਅ, ਪ੍ਰਾਪਤੀ ਮੰਨੀ ਗਈ ਸੀਗੀ ਕਿ ਹਾਂ, ਲਾਰੈਂਸ ਬਿਸ਼ਨੋਈ, ਕਿਉਂਕਿ ਹਾਲੇ ਤੱਕ ਕਿਸੇ ਵੀ ਮਾਮਲੇ 'ਚ ਪੰਜਾਬ ਪੁਲਿਸ ਜਿਹੜੀ ਆ ਉਹਦਾ ਰਿਮਾਂਡ ਹਾਸਲ ਨਹੀਂ ਕਰ ਸਕੀ। ਸੋ ਇਹ ਜਿਹੜੀਆਂ ਗੱਲਾਂ ਹੋਈਆਂ ਸੀ, ਉਸ ਤੋਂ ਬਾਅਦ ਹੁਣ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਜਦੋਂ ਇਹ ਸਾਰੀ ਘਟਨਾ ਵਾਪਰ ਜਾਂਦੀ ਹੈ, ਜਦੋਂ ਸਿੱਧੂ ਮੂਸੇਵਾਲੇ ਦੀ ਕਾਰ ਦੇ ਵਿੱਚ ਗੋਲੀਆਂ ਲੱਗੀਆਂ ਪਈਆਂ ਹੁੰਦੀਆਂ, ਪੁਲਿਸ ਉੱਥੇ ਨਹੀਂ ਪਹੁੰਚੀ ਹੁੰਦੀ, ਤਾਂ ਉਸ ਤੋਂ ਪਹਿਲਾਂ ਜਿਹੜੇ ਲੋਕ ਪਹੁੰਚੇ ਹੁੰਦੇ ਨੇ, ਤਾਂ ਉਹ ਕੀ ਕਹਿੰਦੇ ਨੇ? ਚਸ਼ਮਦੀਦਾਂ ਦੀ ਜਿਹੜੀ ਟਿੱਪਣੀ ਆ ਜਾਂ ਚਸ਼ਮਦੀਦਾਂ ਦੀਆਂ ਜਿਹੜੀਆਂ ਬਾਈਟਸ ਨੇ ਉਹ ਕੀ ਕਹਿੰਦੀਆਂ, ਤੇ ਉਸ ਮੁੰਡੇ ਦੀ ਜਿਹੜੀ ਇੰਟਰਵਿਊ ਆ ਉਸ ਜ਼ਰੂਰ ਸੁਣੀ ਅਸੀਂ, ਜਿਹੜਾ ਕਹਿੰਦਾ ਹੈ ਕਿ ਇਸ ਕਤਲ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਜਿਸ ਗੱਡੀ ਦੇ ਵਿੱਚ ਪਾਇਆ ਗਿਆ ਸੀ, ਤਾਂ ਉਸ ਮੁੰਡੇ ਦੇ ਪੱਟ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਸਿਰ ਸੀ। ਉਹ ਕਹਿੰਦਾ ਕਿ 15 ਮਿੰਟ ਬਾਅਦ ਉਹਨੇ ਜਿਹੜੇ ਆ ਇਸ ਦੁਨੀਆ ਨੂੰ ਅਲਵਿਦਾ ਕਹਿਤਾ ਸੀ। ਸਿੱਧੂ ਮੂਸੇਵਾਲੇ ਨੇ, ਉਹ ਜਿਉਂਦਾ ਸੀ, ਜਦੋਂ ਜਿਉਂਦਾ ਸੀ ਤਾਂ ਉਹ ਜਿਹੜੀ ਬਾਂਹ ਕੰਮ ਕਰ ਰਹੀ ਸੀ, ਉਸ ਬਾਂਹ ਦੇ ਨਾਲ
ਉਸ ਹੱਥ ਦੇ ਨਾਲ ਘੁੱਟ ਕੇ ਉਹ ਮੁੰਡੇ ਦਾ ਹੱਥ ਫੜਿਆ ਸੀ ਤੇ ਸਿੱਧੂ ਮੂਸੇਵਾਲੇ ਦੇ ਅਖੀਰਲੇ ਟਾਈਮ ਤੇ ਅਖੀਰਲੇ 5-10 ਮਿੰਟ ਦੇ ਵਿੱਚ ਉਹਦੀਆਂ ਅੱਖਾਂ ਦੇ ਵਿੱਚ ਜਿਹੜੇ ਆ ਉਹ ਹੰਝੂ ਆ ਗਏ ਸਨ। ਉਹਦੇ ਮੂਸੇਵਾਲੇ ਦੀ ਮੌਤ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਤੇ ਚਰਚਾ ਚੱਲੀ, ਹੋਣੀ ਵੀ ਚਾਹੀਦੀ ਆ। ਲਾਅ ਐਂਡ ਆਰਡਰ ਤੇ ਚਰਚਾ ਹੋਣੀ ਚਾਹੀਦੀ ਹੈ, ਚੱਲੀ। ਸਾਡੇ ਮੁੰਡੇ ਗੈਂਗਸਟਰ ਕਿਉਂ ਬਣ ਰਹੇ ਨੇ, ਇਹਦੇ ਤੇ ਚਰਚਾ ਚੱਲੀ, ਹੋਣੀ ਚਾਹੀਦੀ ਆ। ਵੀ ਅਸੀਂ ਕਿਉਂ ਪੋਲੀਟੀਕਲ ਧਿਰਾਂ ਨੂੰ ਬਰੀ ਕਿਉਂ ਕਰਦੇ ਆ, ਸਾਨੂੰ ਡਰ ਕਿਉਂ ਲੱਗਦਾ? ਮੀਡੀਆ ਪਰਸਨ ਦੀ ਜ਼ੁਬਾਨ ਥਥਲਾਉਣ ਕਾਹਤੋਂ ਲੱਗ ਪੈਂਦੀ ਆ, ਜਦੋਂ ਇਹ ਕਹਿੰਦੇ ਆ ਕਿ ਗੈਂਗਸਟਰਾਂ ਦਾ ਸੰਬੰਧ ਪੋਲੀਟੀਸ਼ੀਅਨਸ ਨਾਲ ਆ। ਕਿਵੇਂ ਆ, ਇਹ ਕੋਈ ਨਹੀਂ ਦੱਸਦਾ। ਅਸੀਂ ਇਹ ਚਰਚਾ ਹਮੇਸ਼ਾ ਸੁਣਦੇ ਹਾਂ ਵੀ ਇਹਨਾਂ ਦਾ ਸੰਬੰਧ ਗੈਂਗਸਟਰਾਂ ਦਾ ਸੰਬੰਧ ਪੋਲੀਟੀਸ਼ੀਅਨਸ ਨਾਲ ਆ। ਪਰ ਪੋਲੀਟੀਸ਼ੀਅਨਸ ਥਾਪੀ ਕਿਵੇਂ ਦਿੰਦੇ ਆ ਗੈਂਗਸਟਰਾਂ ਨੂੰ, ਕ੍ਰਾਈਮ ਦੀ ਦੁਨੀਆ 'ਚ ਕਿਵੇਂ ਧੱਕਦੇ ਆ, ਇਹ ਕਦੇ ਕੋਈ ਨਹੀਂ ਦੱਸਦਾ। ਆਪਾਂ ਬ੍ਰੇਕ ਤੋਂ ਬਾਅਦ ਚਰਚਾ ਇਸੇ ਗੱਲ ਤੇ ਕਰਾਂਗੇ। ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਆਪਾਂ ਅਗਲੇ ਹਿੱਸੇ ਦੇ ਵਿੱਚ ਚਰਚਾ ਗੈਂਗਸਟਰ, ਪੁਲਿਸ, ਨਾਲੋਂ ਨਾਲ ਸਿਆਸਤ ਬਾਰੇ ਚਰਚਾ ਜ਼ਰੂਰ ਕਰਾਂਗੇ। ਮਿਲਦੇ ਹਾਂ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਸਟੂਡੀਓ ਦਾ ਨੰਬਰ ਹੈ ਜੀ 408 272 5200। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਕਮੈਂਟ ਕਰ ਸਕਦੇ ਹੋ, ਆਪਣੀ ਰਾਏ ਰੱਖ ਸਕਦੇ ਹੋ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ। ਬਹੁਤ ਵੱਡੀ ਚਰਚਾ ਛਿੜੀ ਕਿ ਸਿਆਸਤ ਜਿਹੜੀ ਆ ਉਹ ਬਹੁਤ ਵੱਡੀ ਪਨਾਹ ਹੈ ਗੈਂਗਸਟਰਾਂ ਦੀ। ਤਾਂ ਬਹੁਤ ਸਾਰੇ ਜਿਹੜੇ ਗੈਂਗਸਟਰ ਨੇ ਉਹ ਇਸ ਮਾਮਲੇ ਦੇ ਵਿੱਚ ਪੁਲਿਸ ਗ੍ਰਿਫਤਾਰੀਆਂ ਕਰ ਹੀ ਚੁੱਕੀ ਆ, ਆਪਾਂ ਉਸ ਤੇ ਬਾਅਦ ਤਫਸੀਲ ਚਰਚਾ ਕਰ ਚੁੱਕੇ ਹਾਂ। ਪਰ ਤੁਸੀਂ ਕੀ ਸੋਚਦੇ ਹੋ ਕਿ ਵਾਕਈ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਸ਼ੈਲਟ ਕੀਤਾ ਜਾਂਦਾ ਪੋਲੀਟਿਕਸ ਵੱਲੋਂ, ਤੇ ਵਾਕਈ ਜਿਹੜੇ ਗੈਂਗਸਟਰ ਆ ਉਹ ਬਾਅਦ ਦੇ ਵਿੱਚ ਉਹਨਾਂ ਤੋਂ ਕੰਮ ਕਢਾਏ ਜਾਂਦੇ ਆ? ਜਸਵਿੰਦਰ ਸਿੰਘ ਰੌਕੀ ਕੌਣ ਸੀਗਾ? 2012 ਦੇ ਵਿੱਚ ਉਹ ਇੰਡੀਪੈਂਡੈਂਟ ਇਲੈਕਸ਼ਨ ਲੜਦਾ। ਫਿਰ ਜਿਹੜਾ ਉਹ ਬੀਜੇਪੀ ਦੇ ਸੁਰਜੀਤ ਕੁਮਾਰ ਜਾਨੀ ਤੋਂ 1600 ਵੋਟਾਂ ਨਾਲ ਹਾਰਦਾ। ਉਸ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰਦਾ 2014 ਇਲੈਕਸ਼ਨ ਵਾਸਤੇ। ਤੇ ਘਾਹ ਮੰਡੀ ਫਾਜ਼ਿਲਕਾ ਦੇ ਵਿੱਚ ਕੌਣ ਸੀਗਾ ਉਹ? ਗੈਂਗਸਟਰ ਹੀ ਸੀਗੇ ਜਸਵਿੰਦਰ ਰੌਕੀ, ਜਿਹਦਾ ਕਤਲ ਕਰ ਦਿੱਤਾ ਗਿਆ ਸੀ ਬਾਅਦ ਦੇ ਵਿੱਚ। ਉਸ ਤੋਂ ਬਾਅਦ ਕਾਂਗਰਸ ਲੀਡਰ ਡਾਕਟਰ ਮਹਿੰਦਰ ਸਿੰਘ ਰੇਣੂਆ ਤੇ ਜਲਾਲਾਬਾਦ ਬੇਸਡ ਹੋਰ ਜਿੰਨੇ ਲੀਡਰ ਆ ਉਹ ਭੋਗ ਨੂੰ ਵੀ ਅਟੈਂਡ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਜਿਹੜਾ ਰੌਕੀ ਸੀਗਾ ਬੜਾ ਹੋਣਹਾਰ ਸੀਗਾ, ਉਹਦੀ ਬੜੀ ਬੈਕਗਰਾਉਂਡ ਸੀ ਪੋਲੀਟਿਕਸ ਦੇ ਵਿੱਚ, ਬੜੀ ਤਕੜੇ ਉਹਦੇ ਸੈੱਲ ਸੀਗੇ। ਨਾਭਾ ਜੇਲ੍ਹ ਬ੍ਰੇਕ ਕਾਂਡ ਕਿਹਨੂੰ ਭੁੱਲਿਆ ਤੇ ਕਿਹਦੀ ਸਰਕਾਰ ਦੇ ਵਿੱਚ ਹੋਇਆ? ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ। ਠੀਕ ਹੈ, ਉਸ ਤੋਂ ਬਾਅਦ ਵੀ ਇਹਦੀ ਚਰਚਾ ਬੜੀ ਹੋਈ। ਜਦੋਂ ਇਹ ਚੀਜ਼ਾਂ ਵਾਇਰਲ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਚਰਚਾ ਬਹੁਤ ਹੁੰਦੀ ਹੈ ਕਿ ਕੀ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਉਹ ਵੀ ਸੇਫ ਨਹੀਂ ਹੈ। ਜੀਵਨ ਸੇਖਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਉਹਨੂੰ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦਾ, ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਜਿਹੜਾ ਉਹ ਗੈਂਗਸਟਰ ਪੋਲੀਟੀਸ਼ੀਅਨ ਦੇ ਨੈਕਸਸ ਦੇ ਵਿੱਚ ਧਰਨਾ ਦੇਣਾ ਪਿਆ ਸੀ ਉਹ ਬੰਦੇ ਨੂੰ। ਸੇਖਾ ਜਿਹੜਾ ਉਹ ਹਰਬੋਰਿੰਗ ਗੋਰੂ ਦਾ ਜਿਹੜਾ ਵੂ ਹੈਡ, ਦੋ ਜਿਹੜੀਆਂ ਯੂਥ ਸੀਗੀਆਂ ਉੱਥੇ ਸੈਪਰੇਟ ਇੰਸੀਡੈਂਟ ਹੋਏ ਸੀਗੇ ਤੇ ਉਹਨੂੰ ਉਹਦੇ ਤੇ ਬਾਅਦ ਦੇ ਵਿੱਚ ਦੋਸ਼ ਲੱਗੇ ਕਿ ਇਹਨੂੰ ਭਜਾ ਦਿੱਤਾ ਗਿਆ। ਸੋ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ, ਢਿੱਲੋਂ ਸਾਹਿਬ ਸਾਡੇ ਨਾਲ ਜੁੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ। ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ, ਉਸ ਤੋਂ ਬਾਅਦ ਫਿਰ ਗੱਲਬਾਤ ਨੂੰ ਅੱਗੇ ਤੌਰ ਤੇ ਚੱਲਾਂਗੇ। ਜੀ ਢਿੱਲੋਂ ਵਾਹਿਗੁਰੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਸ਼ਰਮਾ ਸਾਹਿਬ ਸੁਣਾਓ, ਕੀ ਠੀਕ ਹੋ? ਹਾਂਜੀ ਹਾਂਜੀ ਠੀਕ ਹੈ ਜੀ ਢਿੱਲੋਂ ਸਾਹਿਬ। ਸ਼ਰਮਾ ਸਾਹਿਬ ਮੇਰਾ ਢਿੱਲੋਂ ਆ ਤੇ ਮੇਰੇ ਛੋਟੇ ਛੋਟੇ ਦੋ ਕੁਐਸਚਨ ਆ। ਪਹਿਲਾਂ ਤਾਂ ਇਹਦਾ ਕਾਰਨ ਜਿਹੜਾ ਇੰਨੀ ਜ਼ਬਰਦਸਤ ਅਟੈਕ ਹੋਇਆ ਜੀ ਜੀ, ਉਹਦਾ ਕਾਰਨ ਸਾਨੂੰ ਲੱਭਣਾ ਚਾਹੀਦਾ। ਇਹਦੀਆਂ ਆਪਣੀਆਂ ਕੀ ਗਲਤੀਆਂ ਸੀ ਜੀ। ਨੰਬਰ 2, ਕੁਛ ਤੁਸੀਂ ਦੱਸ ਵੀ ਸਕੇ ਆ, ਘਰ ਦਾ ਭੇਤੀ ਲੰਕਾ ਢਾਵੇ ਜੀ। ਇਹ ਜਿਹੜਾ ਇੰਨੇ ਦਿਨ ਹੋ ਗਏ ਇਹਨਾਂ ਨੂੰ ਇੰਨੇ ਲੋੜ ਨਹੀਂ ਸੀ। ਜਿਹੜੇ ਉਹ ਪੁਲਿਸ ਵਾਲੇ ਸੀ ਜਾਂ ਜਿਹੜੇ ਇਹਦੇ ਨਾਲ ਗਏ ਸੀ ਕਾਰ ਵਾਲੇ ਨਾ, ਉਹਨਾਂ ਦੇ ਜੁੱਤੀ ਪਰੇਡ ਹੁੰਦਾ ਤਾਂ ਉਹ ਝੱਟ ਸਾਰੀ ਨਿਕਲ ਜਾਣਾ ਸੀ ਕਿਹਨ ਫੋਨ ਕੀਤੇ ਆ, ਕਿੱਥੇ ਗਿਆ, ਇਹਦੇ ਕੋਲ ਆਹ ਚੀਜ਼ਾਂ ਆ ਬਸ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ। ਬਿਲਕੁਲ। ਸੋ ਆਪਾਂ ਚਰਚਾ ਕਰ ਰਹੇ ਸੀਗੇ ਵੀ ਕਿਵੇਂ ਜਿਹੜੇ ਸਿਆਸਤਦਾਨ ਆ ਸਾਡੇ ਮੁੰਡਿਆਂ ਨੂੰ ਕ੍ਰਾਈਮ ਦੀ ਦੁਨੀਆ ਦੇ ਵਿੱਚ ਧੱਕ ਕੇ ਉਹਨਾਂ ਤੋਂ ਕੰਮ ਲੈਂਦੇ ਨੇ ਤੇ ਬਾਅਦ ਦੇ ਵਿੱਚ ਪੱਲਾ ਝਾੜ ਲਿਆ ਜਾਂਦਾ ਹੈ। ਜਸਵਿੰਦਰ ਰੌਕੀ ਕੌਣ ਸੀ, ਕਿਹੜੀ ਪਾਰਟੀ ਨਾਲ ਤਾਲੁਕਾਤ ਸੀ? ਕੁਲਬੀਰ ਰਣੂਆਣਾ ਕੌਣ ਸੀ? ਇਸ ਤੋਂ ਇਲਾਵਾ ਇਹਨਾਂ ਦੀ ਜੇ ਚਰਚਾ ਕਰੀਏ ਤਾਂ ਨਾਲੋਂ ਨਾਲ ਡੈਂਪੀ ਚੰਦਭਾਨ ਕੌਣ ਸੀ, ਕਿਹੜੀ ਪਾਰਟੀ ਨਾਲ ਤਾਲੁਕਾਤ ਸੀ? ਇਸ ਤੋਂ ਬਾਅਦ ਸੁੱਖਾ ਕਾਲਵਾ ਕਿਹੜੀ ਪਾਰਟੀ ਨਾਲ ਤਾਲੁਕਾਤ ਸੀ? ਉਸ ਤੋਂ ਬਾਅਦ ਵਿੱਕੀ ਗੌਂਡਰ, ਸ਼ੇਰਾ ਖੁੱਬਣ, ਕਿੰਨੇ ਨਾਂ ਨੇ, ਜੈਪਾਲ ਭੁੱਲਰ, ਕਿੰਨੇ ਨਾਂ ਨੇ ਜਿਹੜੇ
ਵੱਖ-ਵੱਖ ਐਨਕਾਊਂਟਰਾਂ ਦੇ ਵਿੱਚ ਮਾਰੇ ਗਏ। ਸਾਰੇ ਬੈਕਗਰਾਉਂਡ ਪੋਲੀਟੀਕਲ ਸੀ। ਕੁਲਬੀਰ ਰਣੂਆਣਾ, ਵਿਕਰਮ ਮਜੀਠੀਆ ਦਾ ਬੜਾ ਖਾਸ ਸਮਝਿਆ ਜਾਂਦਾ ਸੀ। ਜੀਤ ਮਹਿੰਦਰ ਸਿੱਧੂ ਦੇ ਨਾਲ ਉਹਦੀਆਂ ਨੇੜਤਾਈਆਂ ਸਨ। ਤਾਂ ਉਸ ਤੋਂ ਬਾਅਦ ਸੁੱਖਾ ਕਾਹਲਵਾਂ ਦਾ ਪਰਿਵਾਰ ਕਹਿੰਦਾ ਰਿਹਾ ਵੀ ਸਾਡਾ ਮੁੰਡਾ ਬਹੁਤ ਵਧੀਆ ਪਲੇਅਰ ਬਣਨਾ ਚਾਹੁੰਦਾ ਸੀ, ਪਰ ਉਹਨੂੰ ਜਲੰਧਰ ਦੇ ਇੱਕ ਕਾਂਗਰਸੀ ਲੀਡਰ ਨੇ ਇਸ ਕ੍ਰਾਈਮ ਦੇ ਵਿੱਚ ਧੱਕਿਆ। ਸ਼ੇਰਾ ਖੁੱਬਣ ਦੇ ਪਿਤਾ ਜੀ ਅੱਜ ਵੀ ਟੀਵੀ ਤੇ ਆ ਕੇ ਕਹਿੰਦੇ ਨੇ, ਉਹ ਵਾਸਤਾ ਪਾਉਂਦੇ ਨੇ ਵੀ ਇਹ ਦੁਨੀਆ ਦੇ ਵਿੱਚ ਨਾ ਜਾਓ। ਜਿਹੜੇ ਮੁੰਡੇ ਨੂੰ ਚਾਅ ਗੈਂਗਸਟਰ ਬਣਨ ਦਾ, ਉਹ 4 ਦਿਨ ਸਾਡੇ ਪਰਿਵਾਰ ਨਾਲ ਇੱਥੇ ਗੁਜ਼ਾਰ ਕੇ ਦੇਖੋ। ਕਿਵੇਂ ਸਾਡੇ ਪਰਿਵਾਰ ਨੂੰ ਲੋਕ, ਦੁਕਾਨਦਾਰ, ਹੋਰ ਜਿਹੜੇ ਲੋਕ ਆ, ਅਗਲਾ ਕਹਿੰਦਾ ਯਾਰ ਤੁਸੀਂ ਤਾਂ ਕੋਈ ਚੀਜ਼ ਉਧਾਰ ਹੀ ਨਹੀਂ ਦਿੰਦਾ, ਉਹ ਕਹਿੰਦੇ। ਸਾਨੂੰ ਜੋੜ ਲਿਆ ਜਾਂਦਾ ਵੀ ਕੱਲ੍ਹ ਨੂੰ ਤੁਹਾਡਾ ਕੀ ਪਤਾ ਉੱਥੇ ਕਿਸੇ ਤੋਂ ਫ਼ੋਨ ਕਰਾ ਦਿਓ। ਸੋ ਇੱਕ ਇਮੇਜ ਬਣ ਜਾਂਦੀ ਜਿਹਦੇ ਬਾਅਦ ਦੇ ਵਿੱਚ ਪਰਿਵਾਰ ਨੂੰ ਬਹੁਤ ਜ਼ਿਆਦਾ ਦੁਖਾਂਤ ਭੁਗਤਣਾ ਪੈਂਦਾ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਸੁਖਜਿੰਦਰ ਰੰਧਾਵਾ ਤੇ ਐਲੀਗੇਸ਼ਨ ਲਾਉਂਦਾ ਰਿਹਾ ਕਿ ਜੱਗੂ ਭਗਵਾਨਪੁਰੀਆ ਦੇ ਨਾਲ ਲਿੰਕ ਨੇ। ਕਿੰਨੇ ਲਿੰਕ ਨਿਕਲ ਆਉਂਦੇ ਨੇ, ਕਿੰਨੇ ਜਿਹੜੇ ਲੋਕ ਨੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਆਏ, ਕਿੰਨੇ ਲੋਕ ਜਿਹੜੇ ਸਾਡੇ ਮੁੰਡੇ ਵਿੱਕੀ ਮਿੱਡੂ ਖੇੜਾ ਕਿਹਦੇ ਨਾਲ ਤਾਲੁਕਾਤ ਸੀਗੇ? ਵਿੱਕੀ ਮਿੱਡੂ ਖੇੜਾ ਐਸਵਾਈ ਦੇ ਨਾਲ ਜੁੜਿਆ ਹੋਇਆ ਸੀਗਾ, ਜਿਹਦੀ ਅੱਜ ਕਿਹਾ ਜਾਂਦਾ ਕਿ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਲਾਰੈਂਸ ਬਿਸ਼ਨੋਈ ਵਰਗੇ ਕਹਿੰਦੇ ਕਿ ਅਸੀਂ ਬਦਲਾ ਲਿਆ ਹੈ। ਕਿ ਕਿੰਨੇ ਨਾਂ ਨੇ ਸਾਡੇ ਇਹਨਾਂ ਮੁੰਡਿਆਂ ਦੇ ਜਿਹੜੇ ਅੱਜ-ਕੱਲ੍ਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਉਹ ਜਾਂ ਪੁਲਿਸ ਐਨਕਾਊਂਟਰਾਂ ਦੇ ਵਿੱਚ ਮਾਰੇ ਗਏ ਜਾਂ ਉਹਨਾਂ ਨੇ ਸਾਡੇ ਹੀ ਪੰਜਾਬ ਦੇ ਮੁੰਡੇ ਮਾਰਤੇ। ਮਤਲਬ ਪੰਜਾਬ ਨੂੰ ਪੰਜਾਬੀ ਮਾਰ ਰਿਹਾ, ਪਰ ਇਹ ਚੀਜ਼ ਪੰਜਾਬੀਆਂ ਦੇ ਹਲੇ ਵੀ ਸਮਝ ਨਹੀਂ ਆ ਰਹੀ। ਜ ਘੱਟੋ-ਘੱਟ ਦਰਜਨ ਨਾਂ ਨੇ ਜਿਨ੍ਹਾਂ ਦੇ ਪੋਲੀਟੀਕਲ ਬੈਕਗਰਾਉਂਡਸ ਨੇ। ਸ਼ੁਰੂਆਤ ਕਰ ਲਓ ਜਸਵਿੰਦਰ ਰੌਕੀ ਤੋਂ, ਜਾਣੀ ਨਾਲ ਚੋਣ ਹੁੰਦੀ ਆ, ਹਰ ਜਾਂਦਾ 1200 ਵੋਟ ਤੇ। ਅਕਾਲੀ ਦਲ ਨਾਲ ਲਿੰਕ ਜੁੜਦੇ ਨੇ। ਕੁਲਬੀਰ ਰਣੂਆਣਾ ਜੀਤ ਮਹਿੰਦਰ ਸਿੱਧੂ ਨਾਲ ਲਿੰਕ ਸੀ। ਜੀਤ ਮਹਿੰਦਰ ਸਿੱਧੂ ਨੇ ਪਾਰਟੀ ਬਦਲੀ, ਕੁਲਬੀਰ ਰਣੂਆਣਾ ਮਜੀਠੀਆਂ ਲਾਗੇ ਹੋ ਗਿਆ ਸੀ। ਉਸ ਤੋਂ ਬਾਅਦ ਜਸਵਿੰਦਰ ਰੌਕੀ, ਕੁਲਬੀਰ ਨਰੂਆਣਾ, ਸ਼ੇਰਾ ਖੁੱਬਣ, ਜੈਪਾਲ ਭੁੱਲਰ ਦੀ ਤਾਂ ਚਲੋ ਅਲੱਗ ਗੱਲਾਂ ਸੀਗੀਆਂ, ਪਰ ਵਿੱਕੀ ਗੌਂਡਰ, ਸੁੱਖਾ ਕਾਹਲਵਾਂ, ਇਹਨਾਂ 'ਚੋਂ ਬਹੁਤੇ ਮੁੰਡੇ ਬਹੁਤ ਵਧੀਆ ਖਿਡਾਰੀ ਸੀਗੇ। ਪਰ ਕ੍ਰਾਈਮ ਦੀ ਦੁਨੀਆ ਇੱਕ ਵਾਰੀ ਆਕਰਸ਼ਿਤ ਕਰਦੀ ਆ, ਉਸ ਤੋਂ ਬਾਅਦ ਕ੍ਰਾਈਮ ਦੀ ਦੁਨੀਆ ਦੇ ਵਿੱਚ ਐਂਟਰ ਹੋਣ ਦੇ ਸਿੱਟੇ ਭੁਗਤਣੇ ਪੈਂਦੇ ਨੇ। ਸੋ ਅੱਜ ਦੇ ਪ੍ਰੋਗਰਾਮ ਦਾ ਮੰਤਵ ਇਹੀ ਸੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੱਖ-ਵੱਖ ਥਿਊਰੀਆਂ ਤੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। 4-5 ਰਾਜਾਂ ਦੀ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਇਸ ਮਾਮਲੇ ਨੂੰ। ਪੰਜਾਬ ਪੁਲਿਸ ਨੇ ਮਨਮੋਹਣੇ ਬਾਰੇ ਖੁਲਾਸੇ ਕੀਤੇ ਨੇ, ਦਿੱਲੀ ਪੁਲਿਸ ਨੇ ਜਿਹੜੇ ਹੋਰ ਕਈ ਅਹਿਮ ਖੁਲਾਸੇ ਕੀਤੇ ਨੇ। ਤਾਂ ਪਰ ਅੱਜ ਜਿਹੜੀ ਚਰਚਾ ਸਾਡੇ ਸੰਵਾਦ ਦੇ ਵਿੱਚੋਂ ਗਾਇਬ ਹੈ, ਜਿਸ ਗੱਲ ਤੇ ਅਸੀਂ ਚਰਚਾ ਕਰਨੀ ਚਾਹੀਦੀ ਹੈ ਸਾਨੂੰ ਸਾਰੇ ਪੰਜਾਬੀਆਂ ਨੂੰ ਸਿਰ ਜੋੜ ਕੇ, ਉਹ ਇਹ ਕਿ ਅਸੀਂ ਕਿਉਂ ਸਾਡੇ ਮੁੰਡੇ ਅੱਜ ਇੱਕ ਦੂਜੇ ਦੇ ਖੂਨ ਦੇ ਵੈਰੀ ਬਣੇ ਹੋਏ ਨੇ। ਜ਼ਿੰਮੇਵਾਰੀਆਂ ਤੱਕ ਲਈਆਂ ਜਾਂਦੀਆਂ ਨੇ। ਸਾਡੇ ਤੋਂ ਕਿੱਥੇ ਅਸੀਂ ਥਿੜਕੇ, ਕਿੱਥੇ ਸਾਡੇ ਤੋਂ ਗਲਤੀ ਹੋਈ, ਜਿੱਥੇ ਇਹਨਾਂ ਨੂੰ ਯੂਥ ਦੀ ਪਾਵਰ ਨੂੰ ਚੈਨਲਾਈਜ਼ ਕਰਨ ਦੀ ਬਜਾਏ ਅਸੀਂ ਉਸ ਪਾਵਰ ਨੂੰ ਡਿਰੇਲ ਕਰਤਾ, ਔਰ ਐਸਾ ਡਿਰੇਲ ਕੀਤਾ ਕਿ ਅੱਜ ਸਾਡੇ ਸਿਸਟਮ ਦੇ ਹੱਥੋਂ ਹੀ ਉਹਨਾਂ ਨੂੰ ਮਾਰੇ ਜਾਣ ਤੇ ਜਾਂ ਉਹਨਾਂ ਦੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਤੇ ਅਸੀਂ ਖੁਸ਼ ਹੁੰਦੇ ਹਾਂ, ਕਿਉਂਕਿ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਫਿਰ ਪੋਲੀਟੀਸਾਈਜ਼ ਕੀਤਾ, ਪੋਲੀਟੀਕਲ ਕੀਤਾ, ਸਿਆਸੀਕਰਨ ਕੀਤਾ। ਉਸ ਤੋਂ ਬਾਅਦ ਸਿਆਸਤ ਨੇ ਆਪਦੇ ਲਾਹੇ ਲਏ। ਲੋਕ ਕਹਿਣਗੇ ਸਿਆਸਤਦਾਨਾਂ ਨੂੰ ਕੀ ਲੋੜ ਆ? ਨਜਾਇਜ਼ ਸ਼ਰਾਬ ਦੇ ਠੇਕੇ ਜਿਹੜੇ ਚਲਾਉਣੇ ਆ ਕੌਣ ਚਲਾਊਗਾ? ਕਬਜ਼ੇ ਲੈਣੇ ਆ ਕੌਣ ਲਊਗਾ? ਰੇਤਾ ਵੇਚਣਾ, ਮਾਈਨਿੰਗ ਕਰਨੀ ਆ, ਇਹ ਮਸਲ ਪਾਵਰ ਦਾ ਕੰਮ ਆ। ਮਸਲ ਪਾਵਰ ਕਿੱਥੋਂ ਆਉਂਦੀ ਆ? ਇਹੋ ਜਿਹੇ ਜਿਹੜੇ ਮੁੰਡੇ ਆ, ਚੰਗੇ ਖਿਡਾਰੀ, ਚੰਗੇ ਜਿਹੜੇ ਜਿੰਨਾ ਵੱਡਾ ਕ੍ਰਾਈਮ ਦੀ ਦੁਨੀਆ 'ਚ ਨਾ ਓਡੀ ਵੱਡੀ ਫਿਰੌਤੀ, ਉਹ ਕੰਮ ਆ। ਤਾਂ ਇਹ ਚੀਜ਼ਾਂ ਮਸਲ ਪਾਵਰ ਹੁੰਦੀਆਂ ਨੇ। ਇਸੇ ਕਰਕੇ ਸਿਆਸਤ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ, ਯੂਪੀ ਦੀ ਸਿਆਸਤ ਨੂੰ 3M ਦੇ ਨਾਲ ਡਿਫਾਈਨ ਕੀਤਾ ਜਾਂਦਾ। ਮਨੀ ਪਾਵਰ, ਮਸਲ ਪਾਵਰ, ਮੈਨ ਪਾਵਰ, ਕਿ ਜਿੰਨੇ ਜ਼ਿਆਦਾ ਬੰਦੇ ਤੁਹਾਡੇ ਨਾਲ ਜੁੜੇ ਆ, ਜਿੰਨੇ ਜ਼ਿਆਦਾ ਮਸਲਸ ਨੇ ਤੁਹਾਡੇ ਨਾਲ, ਜਿੰਨੀ ਜ਼ਿਆਦਾ ਪੈਸਾ, ਓਨਾ ਧੜੱਲੇ ਨਾਲ ਤੁਸੀਂ ਪ੍ਰਚਾਰ ਕਰੋਗੇ। ਲੋਕਾਂ ਨੇ ਨੀਤੀਆਂ, ਪਾਲਿਸੀਆਂ ਸਭ ਪਿੱਛੇ ਸਿੱਟ ਦਿੰਦੀਆਂ ਨੇ ਇਹ ਚੀਜ਼ਾਂ। ਲੋਕਾਂ ਦੇ ਮਨਾਂ ਦੇ ਵਿੱਚੋਂ ਨੈਰੇਟਿਵ ਹੀ ਬਦਲ ਦਿੱਤਾ ਜਾਂਦਾ। ਸੋ ਅੱਜ ਦੇ ਇਸ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਇੰਨਾ ਹੀ। ਆਪਣੀ ਕੱਲ੍ਹ ਫਿਰ ਮੁਲਾਕਾਤ ਹੋਏਗੀ। ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ 2 ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ। ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਹੋਏ ਨੇ, ਵਰਲਡ ਦੇ ਵਿੱਚ ਹਿਊਮਨ ਰਾਈਟਸ ਲਈ ਲੜਨ ਵਾਲੇ ਇੱਕ ਇਨਸਾਨ ਨੇ, ਜਿਨ੍ਹਾਂ ਦਾ ਨਾਂ ਆਉਂਦਾ ਵਰਲਡ ਦੇ ਵਿੱਚ, ਜਿੰਨੇ ਲੋਕਾਂ ਨੇ ਹਿਊਮਨ ਰਾਈਟਸ ਲਈ ਸੰਘਰਸ਼ ਕੀਤੇ ਨੇ, ਉਹਨਾਂ ਦੇ ਵਿੱਚੋਂ ਇੱਕ ਨੇ ਭਾਈ ਜਸਵੰਤ ਖਾਲੜਾ। ਕੁਛ ਕੁ ਲੋਕਾਂ ਦੇ ਨਾਂ ਆਉਂਦੇ ਨੇ ਦੁਨੀਆ ਪੱਧਰ ਤੇ, ਵਰਲਡ ਲੈਵਲ ਤੇ। ਉਸ ਮਾਮਲੇ ਦੇ ਵਿੱਚ ਉਹਨਾਂ ਦੀ ਜੀਵਨ ਨੂੰ ਲੈ ਕੇ, ਉਹਨਾਂ ਦੇ ਪਰਿਵਾਰਕ ਬੈਕਗਰਾਉਂਡ ਨੂੰ ਲੈ ਕੇ, ਪਰਿਵਾਰਕ ਪਿਛੋਕੜ, ਜੁਝਾਰੂ ਜਿਹੜੀ ਉਹਨਾਂ ਦੀ ਵਿਰਾਸਤ ਸੀਗੀ, ਉਹ ਕਿਵੇਂ ਮਿਲੀ ਉਹਦੀ ਗੁੜਤੀ। ਉਸ ਤੋਂ ਬਾਅਦ 3 ਵੱਖ-ਵੱਖ ਹਿੱਸਿਆਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਆਪਾਂ ਪਰਿਭਾਸ਼ਿਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ। ਪੰਜਾਬੀ ਰੇਡੀਓ USA ਦੇ ਦਫ਼ਤਰ ਆਏ ਸਨ ਭਾਈ ਅਜਮੇਰ ਸਿੰਘ, ਸਿੱਖ ਹਿਸਟੋਰੀਅਨ, ਸਿੱਖ ਚਿੰਤਕ, ਤੇ ਉਹਨਾਂ ਦੇ ਨਾਲ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਸ਼ੁਰੂਆਤੀ ਪੜਾਅ, ਉਸ ਤੋਂ ਬਾਅਦ ਦਰਬਾਰ ਸਾਹਿਬ ਤੇ ਹਮਲਾ,
ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਸ਼ਹਾਦਤ ਦਾ ਰਾਹ ਚੁਣ ਲਿਆ ਸੀ, ਉਹਦੇ ਤੇ ਚਰਚਾ ਕਰਾਂਗੇ 3 ਹਿੱਸਿਆਂ ਦੇ ਵਿੱਚ। ਤੁਸੀਂ ਨਾਲ ਜ਼ਰੂਰ ਜੁੜਿਓ। ਨਾਲ ਸਟੂਡੀਓ ਦੇ ਵਿੱਚ ਕਾਲ ਕਰਕੇ 408 272 5200 ਤੇ ਕਾਲ ਕਰਕੇ ਤੁਸੀਂ ਆਪਣੀ ਰਾਏ, ਆਪਣਾ ਕਮੈਂਟ ਜਿਹੜਾ ਉਹ ਉੱਥੇ ਕਰ ਸਕਦੇ ਹੋ। ਉਸ ਬਾਬਤ ਉਹਨਾਂ ਦੀ ਨਾਲ ਇੰਟਰਵਿਊ ਵੀ ਕੀਤੀ ਸੀ, ਜਿਸ ਦੇ ਬਹੁਤ ਸਾਰੇ ਅੰਸ਼ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਨਾਲ-ਨਾਲ Facebook ਪੇਜ ਤੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਖਾਸ ਕਰਕੇ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਨੂੰ ਵੀ ਉਹਨਾਂ ਨੇ ਕੁਝ ਗੱਲਾਂ ਦੇ ਵਿੱਚ ਰਿਲੇਟ ਕੀਤਾ ਕਿ ਕਿਵੇਂ ਇਹਨਾਂ ਨੂੰ ਇੱਕ ਕੈਨਵਸ ਤੇ, ਸੇਮ ਪੇਜ ਤੇ ਦੇਖਿਆ ਜਾ ਸਕਦਾ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੀਤੀ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਪਿਆਰ